ਜਿਹੜਾ ਜੈਲਦਾਰ ਸੀ ਨਾ ਸੋਹਣੇ ਖਾਂ ਸੀ ਹਾਂਜੀ ਉਹ ਵਧੀਆ ਸਨ। ਉਹਨਾਂ ਸਾਰਿਆਂ ਪਿੰਡਾਂ 'ਚ ਫਿਰ ਉਹਨਾਂ 100 ਇੱਕ ਮੈਂ ਤੈਨੂੰ ਇਹ ਵੀ ਕਹਿੰਦਾ 100 ਘੋੜੇ ਉਸ ਇਕੱਠੇ ਕੀਤੇ ਕਿੰਨੇ ਜੈਲਦਾਰ ਨੇ ਤੇ ਸੋਹਣੇ ਖਾਂ ਨੇ। ਉਸ ਆਖਿਆ ਕੋਈ ਪਿੰਡ ਵੀ ਘੇਰੇ ਦਿਸੇ ਉਹਨੂੰ ਜਾ ਕੇ ਆਖਣਾ ਕੋਈ ਬੰਦੂਕ ਤੇ ਕਿਸੇ ਜੈਲਦਾਰ ਕੋਲ ਕਿਸੇ ਕੋਲ ਹੀ ਹੁੰਦੀ ਸੀ। 100 ਘੋੜੇ ਬੜੀ ਬਾਤ ਹੁੰਦੀ ਸੀ। ਉਹਨਾਂ ਜਿਹੜਾ ਪਿੰਡ ਘੇਰੇ ਦਿਸਣਾ ਉਹਨੂੰ ਜਾ ਕੇ ਕੱਢ ਲਿਆ। ਫਿਰ ਘੋੜੀ ਦੇ ਉੱਤੇ ਬੰਦੇ ਬੈਠੇ ਸੀ। ਹਾਂ ਬੰਦੇ ਬੈਠ ਕਿ ਆਪਣੇ ਬੰਦਿਆਂ ਦੀ ਹਿਫਾਜ਼ਤ ਕਰਨੀ। ਆਪਣੇ ਬੰਦਿਆਂ ਦੀ ਹਿਫਾਜ਼ਤ ਕਰਨੀ। ਉਹਦੇ ਪਿਓ ਆਖਿਆ ਪੁੱਤਰ ਹੁਣ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਹੁਣ ਤੈਨੂੰ ਫੜ ਵੀ ਸਕਦੇ ਨੇ ਇੱਦਾਂ। ਅੱਛਾ। ਉਸ ਆਖਿਆ ਅੱਬਾ ਜੀ ਮੈਨੂੰ ਕੋਈ ਜ਼ਿੰਦਗੀ ਦੀ ਲੋੜ ਨਹੀਂ, ਜੇਕਰ ਮੈਂ ਇੱਥੇ ਫੜਿਆ ਵੀ ਨਾ ਜਾਂ ਮੈਂ ਸ਼ਹੀਦ ਵੀ ਹੋ ਜਾਣਾ ਤੇ ਮੇਰੀ ਕੋਈ ਨਹੀਂ, ਮੈਂ ਮੁਸਲਮਾਨਾਂ ਨੂੰ ਬਚਾ ਕੇ ਲਿਆ। ਜ਼ੈਲਦਾਰ ਨੇ ਕਿਹਾ ਸੀ ਕਿ ਸੋਹਣੇ ਖਾਂ ਨੇ ਕਿਹਾ ਸੀ? ਚੁੱਪ ਕਰਨ ਤੇ ਮੋਤੀ ਮਿਲਸਨ, ਸਬਰ ਕਰਨ ਤੇ ਹੀਰੇ। ਟਾਂ ਟਾਂ ਕਰੇ ਮੁਹੰਮਦ, ਨਾ ਕਚਰੇ ਨਾ ਖੀਰੇ। ਵਾਹ ਜੀ ਵਾਹ, ਸੱਚੀਆਂ ਗੱਲਾਂ। ਲੱਖ ਫੇਰੀ ਸੱਜਣਾ ਕੋਲੋਂ ਚੰਗੀ ਮੰਦੀ ਹੋ ਜਾਂਦੀ। ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ, ਸੱਚੀ ਪ੍ਰੀਤ ਦਿਨਾਂ ਨੇ। ਵਾਹ ਜੀ ਵਾਹ। ਆਹੋ ਸਾਡੇ ਤੰਗ ਚਮਾਲ ਨੇ ਜੋ ਦੱਸਿਆ। ਉਹਨਾਂ ਦਾ ਨਾਮ ਪਤਾ ਕੋਈ? ਇੱਕ ਤਾਂ ਦੀਵਾਨ ਸੀ, ਇੱਕ ਨਾ ਰੁਲੀਆ, ਦੋ ਉਹਨਾਂ ਮੈਂ ਜਾਣਦਾ। ਅੱਛਾ, ਦੋ ਸਨ ਜਿਹਨਾਂ ਤੁਸੀਂ ਜਾਣਦੇ। ਹਾਂ, ਉਹ ਵੀ ਤੁਹਾਡੀ ਮਦਦ ਕਰਦੇ ਰਹੇ? ਹਾਂ ਮਦਦ ਕੀ ਉਹਨਾਂ ਸਾਡੇ ਨਾਲ ਜੀ ਇਹ ਸਮਝਦੇ ਜਿਵੇਂ ਸਾਡੇ ਆਪਣੇ ਜਿਵੇਂ ਪਹਿਲੋਂ ਰਾਤ। ਸਹੀ ਹੋ ਗਿਆ। ਉਹ ਇੱਕ ਬੰਦੇ ਨੇ ਸਾਡੇ ਪਿੰਡ ਦਾ ਹੀ ਸੀ, ਉਹਨੂੰ ਅੰਜ ਕਰੇ ਨਾ ਉਹ ਗੰਦਾ ਸੀ, ਉਹ ਸ਼ਰਾਬ ਪੀਤੀ, ਉਸ ਪਰ ਨਾ ਛੋਟੀ ਮਾਰ ਦਿੱਤੀ, ਉਹਦਾ ਨਿਕਲ ਗਿਆ ਇੱਥੇ ਖੂਨ। ਅੱਛਾ, ਕਿੰਨੇ ਛੋਟੀ ਮਾਰਦੀ? ਸ਼ੱਕ ਨਾ ਉਹ ਦੂਜਾ ਪਿਆ ਤਾਂ ਉਹ ਠੋਕਿਆ, ਉਸ ਗਿਆ ਲੈ ਹੁਣ ਤੇਰੀ ਜ਼ਿਆਦਾ ਨਿਕਲੀ ਹੈ ਮੁਸਲਮਾਨ ਨੇ। ਫਿਰ ਲੜਾਈ ਸ਼ੁਰੂ ਹੋ ਗਈ। ਅੱਛਾ। ਫਿਰ ਪਿੰਡ ਉੱਧਰ ਪਿੰਡ ਉੱਧਰ। ਉਹ ਕਿਹੜੇ ਕਿਹੜੇ ਪਿੰਡ ਸਨ ਜਿਨ੍ਹਾਂ ਦੀ ਲੜਾਈ ਹੋਈ ਸੀ? ਉਹ ਦੋਵੇਂ ਝੜੇਰਾਂ ਤੇ ਇੱਧਰ ਦੋਵੇਂ ਬਲਾਕੀਪੁਰ ਤੇ ਗਦਿਆਣੇ। ਅੱਛਾ। ਹੋਰ ਕੋਈ ਜਵਾਨੀ ਦਾ ਸ਼ੇਰ ਵੀ ਆਉਂਦਾ, ਉਹ ਵੀ ਸੁਣਾ ਦਿਓ। ਹਾਂ, ਜਵਾਨੀ ਦਾ ਸ਼ੇਰ ਆਉਂਦਾ, ਉਹ ਵੀ ਸੁਣਾ ਦਿਓ। ਨਿੱਕੇ ਹੁੰਦਿਆਂ ਦਾ ਪਿਆਰ ਉਹ ਸੁਣਾ ਦਿਓ, ਨਿੱਕੇ ਹੁੰਦੇ ਦਾ ਪਿਆਰ ਦੀ ਕਹਾਣੀ ਸੁਣਾ ਦਿਓ। ਦੇਖੀ ਮਨੋਂ ਨਾ ਦੇ। अस्सलाम वालेकुम बुजुर्गो। वालेकुम। बुजुर्गो की नाम है अपना? फकीर मोहम्मद। फकीर मोहम्मद। ते तुहाडे वालिद साहब दा की नाम? उमरदीन। उमरदीन। ते दादा जी दा? मीर अहमद। मीर अहमद। अज तुहाडे कोल पुरानियां 47 वेले दी गल्लां पुछनियां है। उस वेले तुहाडी किन्नी उम्र सी जदों उजाड़े पे ने? उदों मेरा भरा दी 14 साल सी ते मेरी 16 साल सी। अच्छा, तुहाडी 16 साल दी, तुहाडे भाई दी 14 साल। हाँ, जेड़ा दद्दे दा नाम लिखिया। किन्ने भाई सी तुसी? असीं 4 भरा। की नाम सी भाईयां दे? एक ना डॉक्टर बारी। हाँ जी। एक ना सरदार। हाँ जी। ते दो तुसी यार? हाँ, दो असीं ते उदों असीं सारे हुण 80 सालां दे हो गए ने। अच्छा, चारे ही हैगे ने माशाअल्लाह? चारे वो 80 सालां दे हो गए ने ते मेरी 84 साल उम्र। सही हो गया। वाह जी वाह, माशाअल्लाह। चारे भरा माशाअल्लाह दे कैम। हाँ। ते केड़े केड़ा पिंड जिथे तुसी बैठे हो? औलख भाई के। औलख भाई के। ते इहदे नाल केड़े पिंड लगदे ने? इहदे नाल लगदा मदन चक। हाँ जी। चौधरी चक। हाँ जी। थापड़। इधर अरगन। हाँ जी। गुड़ी। सही। टेलम। इहदी तहसील केड़ी है? तहसील इहदी अगे ते नशहरा। ते जिला इहदा? जिला गुजरावाला। गुजरावाला। अच्छा बुजुर्गो, अपना तुहाडी 16 साल तुसी किहा मेरी उम्र सी, तुहाडा पिंड इंडिया च केड़ा सी? गजियाणी। गजियाणी। ਉਹਦੇ ਨਾਲ ਕਿਹੜੇ ਪਿੰਡ ਲੱਗਦੇ? ਇੱਕ ਜੰਡਾਲਾ ਸੀ ਸੋਹਣੇ ਖਾਨ ਦਾ। ਅੱਛਾ। ਇੱਕ ਹੀਮਾ ਸੀ ਜੈਲਦਾਰ ਦਾ। ਜੈਲਦਾਰ ਕਿਹੜਾ ਸੀ? ਜੈਲਦਾਰ ਦਾ ਹੁਣ ਮੈਂ ਨਾਂ ਨਹੀਂ ਉਹਦਾ ਆਉਂਦਾ। ਅੱਛਾ। ਹਾਂ, ਉਹਦਾ ਮੁੰਡਾ ਸੀ ਜੈਲਦਾਰ ਦਾ ਨਾਂ ਨਹੀਂ ਆਉਂਦਾ ਤੇ ਉਹਦਾ ਸੋਹਣੇ ਖਾਨ ਦਾ, ਉਹ ਜੰਡਾਲਾ ਸੋਹਣੇ ਖਾਨ ਦਾ। ਇੱਕ ਸੋਹਣੇ ਖਾਨ ਦਾ ਪਿੰਡ ਸੀ? ਹਾਂ, ਸੋਹਣੇ ਖਾਨ ਦਾ ਜੰਡਾਲਾ। ਅੱਛਾ। ਹੀਮਾ ਜੈਲਦਾਰ ਦਾ। ਤੇ ਤੁਹਾਡਾ ਪਿੰਡ ਜਿਹੜਾ ਸੀ ਉਹ ਦੂਸਰਾ? ਗਦਿਆਣੀ। ਅੱਛਾ। ਉਹਦੇ ਨਾਲ ਬਲਾਕੀਪੁਰ ਸੀ। ਬਲਾਕੀਪੁਰ। ਹਾਂ। ਤੇ ਸਿੱਖਾਂ ਦੇ ਕਿਹੜੇ ਪਿੰਡ ਸਨ? ਹੁਣ ਮੈਂ ਮੁਸਲਮਾਨਾਂ ਦੇ ਦੱਸ ਲਾਂ ਪਹਿਲਾਂ। ਸਾਡਾ ਇੱਕ ਪਿੰਡ ਸੀ ਬਾਲੋਂ ਸਾਡਾ। ਹਾਂਜੀ। ਇੱਕ ਕਟਾਰੀਆਂ।
ਇੱਕ ਟੋਟੋਪੁਰ, ਸਹੀ। ਇੱਕ ਚੇਤਾ, ਇੱਕ ਗਰੋੜ। ਹਾਂਜੀ। ਅੱਛਾ ਬਜ਼ੁਰਗੋ, ਉਹਦਾ ਤਹਿਸੀਲ ਕਿਹੜੀ ਸੀ ਤੁਹਾਡੇ ਪਿੰਡ ਦੀ? ਸਿਰ ਨਵਾਂ ਸ਼ਹਿਰ। ਨਵਾਂ ਸ਼ਹਿਰ। ਹਾਂ। ਤੇ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਜਲੰਧਰ। ਜਲੰਧਰ। ਸਹੀ ਹੋ ਗਿਆ। ਤੇ ਪਿੰਡ ਤੁਹਾਡਾ ਛੋਟਾ ਸੀ ਕਿ ਵਾਹਵਾ ਵੱਡਾ ਪਿੰਡ ਸੀ? ਪਿੰਡ ਸਾਡਾ ਨਾ ਐਡਾ ਛੋਟਾ ਸੀ ਨਾ ਐਡਾ ਵੱਡਾ ਸੀ। ਕਿਹੜੀ ਕਿਹੜੀ ਬਰਾਦਰੀ ਪਿੰਡ 'ਚ ਰਹਿੰਦੀ? ਸਾਰੇ ਬਲਾਦੇ ਗੁੱਜਰੇ। ਸਾਰੀ ਗੁਜਰ ਸਨ? ਹਾਂ। ਕੋਈ ਈਸਾਈਆਂ ਦੇ, ਸਿੱਖਾਂ ਦੇ ਜਾਂ ਮੇਰੇ ਕੋਲ ਕੋਈ ਸ਼ਹਿਰ ਨਹੀਂ ਸੀ। ਇੱਕ ਆਂਦਾ ਸੀ ਹਿੰਦੂ, ਉਹ ਦੁਕਾਨ ਪਾਈ ਹੋਈ ਸੀ, ਉਹ ਪਹਿਲਾਂ ਹੀ ਨਿਕਲ ਗਿਆ। ਇੱਕ ਲੁਹਾਰਾਂ ਦੀ ਦੁਕਾਨ ਸੀ। ਉਹਦਾ ਨਾਂ ਕੀ ਸੀ? ਉਹਦਾ ਨਾਂ ਨਹੀਂ ਮੈਨੂੰ ਕਿਸੇ ਦਾ ਪਤਾ। ਅੱਛਾ। ਮੈਂ ਉਦੋਂ ਕਿਉਂ ਨਹੀਂ, ਮੈਂ ਤਾਂ ਨਾਂ ਦੁਕਾਨਾਂ ਤੇ ਉੱਤੇ ਸੌਦਾ ਲੈਂਦਾ ਨਾ। ਅੱਛਾ। ਪਿੰਡ ਦੇ ਵਿੱਚ ਲੰਬੜਦਾਰੀਆਂ ਕਿੰਨੀਆਂ ਸੀ? ਨੰਬਰਦਾਰ ਇੱਕ ਸੀ, ਕੀ ਨਾਂ ਸੀ ਉਹਨਾਂ ਜਲਾਲ, ਤੈਨੂੰ ਦੱਸਿਆ। ਦਾ? ਜਲਾਲ। ਹਾਂ। ਉਹ ਹੁਣ ਇਹ ਵੀ ਗੁੱਜਰ ਸਨ? ਉਹ ਵੀ ਗੁੱਜਰ ਹੋ ਬੈਠੇ ਉਹਨੇ 28 ਚ, ਕਾਣੇ ਵਾਲੀ 28। ਅੱਛਾ, ਨਨਕਾਣੇ ਵਾਲੀ ਸਾਈਡ? ਉਹ ਨਹੀਂ, ਫੈਸਲਾ ਨਾੜਾ ਵਾਲੇ ਤੋਂ ਅੱਗੇ, ਅੱਛਾ, ਨਾਲ। ਫੈਸਲਾਬਾਦ ਤੋਂ ਲੰਘ। ਸਹੀ ਹੋ ਗਿਆ। ਤੇ ਸਭ ਨਾਲੋਂ ਜ਼ਿਆਦਾ ਪਿੰਡ ਦੇ ਵਿੱਚ ਜ਼ਮੀਨ ਕਿਹਨਾਂ ਦੀ ਸੀ? ਸਾਡੇ ਜ਼ਮੀਨ ਆ ਨਾ, ਤੈਨੂੰ ਇੱਕ ਸ਼ਹਿਰ ਦੱਸੀ ਹੈ, ਜ਼ਮੀਨ ਸਾਰਿਆਂ ਦੀ ਕੋਈ ਜਿਹੜੇ ਹੁਣ ਮੈਂ ਇੱਕ ਲਫ਼ਜ਼ ਦਿੰਦਾ ਸਾਂ ਇਸ ਤਰ੍ਹਾਂ ਸੀ ਫਿਰ ਉਹ ਪਾਣ ਨੇ ਇੱਕ ਵੀ ਕੀ ਮਾਮਲਾ ਨਹੀਂ ਸੀ ਪਾਉਂਦੇ। ਅੱਛਾ। ਜਿਹੜੀ ਚਾਹੀ ਸੀ ਨਾ, ਉਹਦੇ ਸਾਨੂੰ ਜਿਹੜੀ ਸੀ ਮੰਦਰ ਰੱਖੀ ਸੀ ਨਾ, ਜਾਣ ਕੇ ਕਰਾਈ। ਹਾਂਜੀ। ਉਹਦੀ ਅੱਜ ਕੱਲ੍ਹ ਬੀਜ ਦੇਣੀ, ਫਲਾਣੀ ਸਾਹਿਬ ਬੀਜ ਛੱਡੀ, ਫਿਰ ਬੀਜ ਮਾਮਲਾ ਨਹੀਂ ਪਵਾਉਣਾ ਜਾਣ ਕੇ। ਅੱਛਾ। ਉਹਨੂੰ ਸਾਨੂੰ ਫਿਰ 8ਵਾਂ ਹਿੱਸਾ ਮਿਲਿਆ। ਜਿਹੜੀ ਚਾਹੀ ਸੀ ਉਦੋਂ ਸਾਨੂੰ ਪੂਰੇ 81 ਨੰਬਰ ਮਿਲਿਆ। ਹਾਂ। ਸਹੀ। ਹਾਂ। ਜ਼ਮੀਨ ਕਿਹਦੀ ਜ਼ਿਆਦਾ ਕਿ ਥੋੜੀ ਪਤਾ ਕੀ ਤੇ ਪਿੰਡ ਦੇ ਵਿੱਚ ਜ਼ਿਆਦਾ ਜਿਹੜੀ ਜ਼ਮੀਨ ਸੀ, ਚਲੋ ਉਹ ਗੁਜਰਾਂ ਦੀ ਹੋਣੀ ਹੈ, ਹੋਰ ਤੇ ਕੋਈ ਸਾਰੇ ਨਹੀਂ ਗੁੱਜਰ ਬਰਾਦਰੀ। ਜਿਹੜਾ ਪ੍ਰੋਜ ਸੀ ਨਾ, ਹਾਂਜੀ। ਉਹਨੂੰ ਬੜਾ ਪ੍ਰੋਜ ਉਠਾਈ। ਉੱਥੇ ਬੈਠਾ ਤੇ ਉਹਦੇ ਮੁੰਡਾ ਇੱਕ ਸਰਦਾਰੇ ਆਲਮ ਵੀ ਲੱਗਾ ਸੀ ਸਾਰੇ ਡਾਕਟਰਾਂ ਦੇ ਹਸਪਤਾਲ। ਅੱਛਾ। ਤੇ ਪ੍ਰੋਜ ਸੀ, ਉਹ ਹਰ ਮਹੀਨੇ ਦੇ ਕੇ ਕਲਾਉਂਦਾ ਸੀ ਬਾਹਰ, ਹਰ ਮਹੀਨੇ। ਸਹੀ। ਪਿੰਡ ਸਾਡਾ, ਸਾਡੇ ਫਿਰ ਦੁਆਲੇ ਸਿੱਖ ਸਨ। ਅੱਛਾ। ਇਧਰ ਵੀ ਪਿੰਡ ਸਾਡੇ ਮੁਸਲਮਾਨਾਂ ਦੇ, ਅਸੀਂ ਇਕੱਠੇ ਰਹੇ ਹਾਂ ਉੱਥੇ ਦੋ ਪਿੰਡਾਂ 'ਚ, ਹਿਮੇ 'ਚ ਤੇ ਜਨਾਲੇ ਸੋਨੇ ਖਾਂ 'ਚ। ਇਸ ਤਰ੍ਹਾਂ ਸਨ ਜਿਵੇਂ ਆਚੂੜ ਚੱਕ ਤੇ ਮਦਦ ਚੱਕ ਕੋਲੋਂ ਕੋਲ ਹੀ ਨਾ। ਇਸ ਤਰ੍ਹਾਂ ਅੱਛਾ। ਸਿੱਖਾਂ ਦੇ ਪਿੰਡ ਜਿਹੜੇ ਸੀ ਜ਼ਿਆਦਾ ਕਿਹੜੇ ਸੀ? ਇੱਧਰ ਫਿਰ ਸਿੱਖਾਂ ਦਾ ਆਵੇ ਨਾ, ਆ ਜਿਵੇਂ ਅਰਗਨ ਹੈ, ਹਾਂਜੀ। ਇਹ 'ਚ ਛੋਟੀਆਂ ਝੜੇਰਾਂ, ਹਾਂਜੀ। ਉਹਦੇ ਨਾਲ ਹੀ ਵੱਡੀਆਂ ਝੜੇਰਾਂ। ਹਾਂਜੀ। ਅੱਛਾ ਬਜ਼ੁਰਗੋ, ਕਿਹੜਾ ਦੱਸਿਆ ਤੁਸੀਂ ਨਾਲ? ਦੋ ਆ ਨਾ ਪਿੰਡ, ਆ ਜਿਵੇਂ ਢਲਮਨੀ, ਹਾਂਜੀ। ਇਹ ਛੋਟੀਆਂ ਝੜੇਰਾਂ ਸਨ। ਹਾਂਜੀ। ਇਹਦੇ ਨਾਲ ਹੀ ਜਿਵੇਂ ਗੁੜੀ ਅਰਗਨ ਹੈ ਨਾ, ਹਾਂਜੀ। ਇਹ ਵੱਡੀਆਂ ਝੜੇਰਾਂ ਸਨ। ਦੋ ਪਿੰਡ ਸਿੱਖਾਂ ਦੇ ਸਨ। ਦੋ ਪਿੰਡ ਸਿੱਖਾਂ ਦੇ ਸਨ। ਹਾਂ। ਤੇ ਫਿਰ ਇੱਧਰਲੇ ਪਾਸੇ ਚਲੇ ਜਾ ਜਿਵੇਂ ਕੇਸੋ ਕੋਟ ਹੈ, ਅੱਛਾ। ਉਹ ਸੂੰਡ ਸੀ। ਸੂੰਡ। ਹਾਂ। ਅੱਛਾ। ਉਹਦੇ ਨਾਲ ਫਿਰ ਚਲੇ ਜਾ, ਨਾਲ ਸੰਨਮਾਨ ਸੀ, ਨਾਲ ਫਰਾਲਾ ਸੀ, ਉਹ ਵੀ ਸਿੱਖਾਂ ਦੇ ਪਿੰਡ। ਅੱਛਾ। ਵਾਹਵਾ ਵੱਡੇ ਪਿੰਡ ਸਨ। ਵੱਡੇ ਪਿੰਡ। ਸਹੀ ਹੋ ਗਿਆ। ਤੁਹਾਡੇ ਜਦੋਂ ਪਿੰਡ ਜਿਹੜਾ ਸੀ ਮੁਸਲਮਾਨਾਂ ਦੇ, ਹਾਂ, ਇਹ ਸਾਰੇ ਗੁਜਰਾਂ ਦੇ ਪਿੰਡ ਸਨ? ਮੁਸਲਮਾਨਾਂ ਦੇ ਜਿਹੜੇ ਨਾਲ ਨਾਲ ਪਿੰਡ ਸਨ ਕਿ ਹੋਰ ਕਿਹੜੇ ਬਰਾਦਰੀਆਂ? ਸਾਰੇ ਜਿਹੜੇ ਸਾਡੇ ਦੱਸੇ ਨਾ ਤੈਨੂੰ, ਹਾਂਜੀ। ਉਹ ਗੁੱਜਰਾਂ ਦੇ ਪਿੰਡ ਸਨ। ਸਹੀ। ਟੋਟਲਪੁਰ ਵੀ ਗੁੱਜਰਾਂ ਦਾ ਹੈ। ਉਹ ਸਾਰੇ ਆ ਝੰਡੇ ਵਾਲੇ। ਮੈਨੂੰ ਪਤਾ ਚੱਲਿਆ ਕਿ ਉਹ ਨਾਲ ਤੁਹਾਡੇ ਰਾਜਪੂਤਾਂ ਦੇ ਪਿੰਡ ਵੀ ਲੱਗਦੇ ਸਨ। ਰਾਜਪੂਤਾਂ ਦੇ ਪਿੰਡ ਸਾਡੇ ਨਾ ਨਾਲ ਆ ਨਾ, ਕਿਹੜਾ ਲੱਗਦਾ ਹਾਂਜੀ। ਤੁਹਾਨੂੰ ਇੱਕ ਸ਼ਹਿਰ ਦੱਸੇ, ਰਾਜਪੂਤ ਸੋਹਣੇ ਖਾਨ ਦਾ ਜਿਹੜਾ ਸਾਰਾ ਜਨਾਲਾ ਰਾਜਪੂਤਾਂ ਦਾ। ਜੰਡਿਆਲਾ। ਹਾਂ। ਸੋਹਣੇ ਖਾਨ ਦਾ ਜਨਾਲਾ। ਸੋਹਣੇ ਖਾਂ ਦਾ ਜੰਡਿਆਲਾ। ਹਾਂ। ਉਹ ਸਾਰਾ ਰਾਜਪੂਤਾਂ ਦਾ ਸੀ। 500 ਕਮਾਂ ਤੇ ਉਹਦਾ ਰੱਖ ਪਈ ਸੀ। ਅੱਛਾ। ਜ਼ਮੀਨ ਚੰਗੀ ਸੀ ਉਸ। ਔਰ ਬੜੇ ਨਾ ਪਿੰਡ ਤੇ ਸੋਹਣੇ ਖਾਨ ਦਾ ਸਾਰਾ। ਸੋਹਣੇ ਖਾਂ ਕੋਈ ਲੰਬੜਦਾਰ ਸੀ ਉੱਥੋਂ ਦਾ ਕਿ ਮੈਂ ਚੌਧਰੀ ਸੀ। ਚੌਧਰੀ ਸੀ? ਹਾਂ। ਸਹੀ ਹੋ ਗਿਆ। ਸਾਰੇ ਪਿੰਡ ਦਾ ਮਾਲਕ ਜੀ ਉਹ 500 ਕਮਾਂ ਢੱਕ ਜੋ ਪਿਆ ਸੀ ਉਹਦਾ। ਸਹੀ। ਤੇ ਹੀਮਾ ਜਿਹੜਾ ਉਹ ਜੈਲਦਾਰ ਦਾ ਸੀ। ਅੱਛਾ। ਉਹ ਪੂਰਾ ਜ਼ੈਲਦਾਰ ਸੀ ਹੀਮਾ ਪਿੰਡ ਜਿਹੜਾ। ਹਾਂ। ਉਹ ਤੇ ਉਹ ਕਿਹੜੀ ਬਰਾਦਰੀ ਦਾ ਸੀ? ਉਹ ਵੀ ਰਾਜਪੂਤ। ਅੱਛਾ, ਉਹ ਵੀ ਰਾਜਪੂਤਾਂ ਦਾ ਸੀ। ਸਹੀ ਹੋ ਗਿਆ। ਬਜ਼ੁਰਗੋ, ਤੁਹਾਡੀ ਜਿਹੜੀ ਜ਼ਮੀਨ ਸੀ ਹਾਂ, ਉੱਥੇ ਨਹਿਰੀ ਪਾਣੀ ਲੱਗਦਾ ਸੀ ਕਿ ਨਹੀਂ ਖੂਹਾਂ ਦਾ? ਖੂਹਾਂ ਦੇ ਬਾਈ ਤੇ ਜਿਹੜੇ ਬਰਾਨੇ ਸੀ ਉਹ ਬਰਾਨੇ। ਅੱਛਾ। ਅੱਜ ਤੈਨੂੰ ਦੱਸੀ ਨੇ। ਇਲਾਕਾ ਕਿਵੇਂ ਦਾ ਸੀ? ਆਹ ਇਲਾਕਾ, ਆਹ ਇਲਾਕਾ, ਇਹੀ ਇਲਾਕਾ। ਆਹ ਪਤਲਾ ਖੂਹ ਸਾਡੇ ਸਨ। ਪਤਾ ਨਹੀਂ ਕਿੰਨੇ ਕੁ ਖੂਹ ਸਨ। ਖੂਹਾਂ ਤੇ ਬਾਈ ਕੋਈ ਨਾਂ ਚੇਤਾ ਨੇ ਖੂਹਾਂ ਦੇ ਪਿੰਡਾਂ ਦੇ? ਮੈਂ ਡੇਰਿਆਂ ਦੇ ਹੁੰਦੇ ਨੇ ਨਾਮ। ਡੇਰਿਆਂ ਦਾ ਕੋਈ ਨਾਂ ਨਹੀਂ ਸੀ। ਸਾਡੇ ਡੇਰੇ ਜਿਹੜੇ ਸਨ ਹਾਂਜੀ। ਉਹ ਇਹ ਜਿਵੇਂ ਡੇਰਾ ਦਾ ਨਾਂ ਰੱਖਿਆ ਕੋਈ ਨਹੀਂ। ਆਹ ਨਾ ਇੱਥੇ ਰਹਿ ਰੱਖਿਆ,
ਮੈਰੇ ਵਾਲਾ ਹਾਂਜੀ ਚੰਦੂ ਵਾਲਾ ਦੂਜਾ ਇਹ ਸਨ ਸਾਡੇ ਡੇਰੇ ਕੋਈ ਨਹੀਂ ਸੀ, ਜਿਹੜੇ ਕਣਕਾਂ ਲੋਕ ਗਾਂਦੇ ਸਨ ਜਿਹੜੇ ਹਾਂਜੀ। 4 ਸਵੇਰੇ ਦੀਆਂ ਪਿੰਡ ਦੇ ਦੁਆਲੇ ਲਿਆ ਕੇ ਲਾਉਂਦੇ। ਅੱਛਾ ਡੇਰਾ ਕੋਈ ਨਹੀਂ ਨਾ ਦੁਆਰੇ ਡੇਰਾ ਦੁਆਲੇ ਕੋਈ ਨਹੀਂ ਸੀ, ਘਰ ਵੀ ਜਿਹੜੇ ਖੂਬ ਪਿੰਡ ਵੀ ਸਨ ਨਾ, ਘਰਾਂ ਦੇ ਜਿਹੜੇ ਦੁਆਲੇ ਡੰਗਰ ਵੀ ਸਨ ਉਹ ਵੀ ਪਿੰਡ ਹੀ ਰੱਖ, ਪਿੰਡਾਂ ਦੇ ਨੇੜੇ ਅੱਛਾ। ਘਰਾਂ ਦੇ ਨੇੜੇ ਡੇਰਾ ਕੋਈ ਨਹੀਂ ਰੱਖਿਆ। ਸਹੀ ਸਹੀ ਸਹੀ। ਤੇ ਡੰਗਰ ਸ਼ੰਗਰ ਤੁਸੀਂ ਹਵੇਲੀਆਂ ਬਣਾਈਆਂ ਸੀ ਪਿੰਡ ਦੇ ਵਿੱਚ ਕਿ ਬਾਹਰ? ਵੇਲੀਆਂ ਹੂੰ ਨਾ ਆਖਿਆ ਇਹ ਅੱਗ ਦਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ। 4 ਸਵੇਰੇ ਪੇੜੇ ਹੁੰਦੇ, ਕੁੱਪ ਬੰਨ੍ਹਦੇ ਹੁੰਦੇ। ਅੱਛਾ ਕੋਪ ਬੰਦੇ ਸੀ। ਹਾਂ ਤੂੜੀ ਦੇ ਅੰਜ ਸਿੱਧੇ ਨਾਲ ਨਾਲ ਲਾ ਕੇ ਨਾਲੀ ਤੇ ਤੋੜ ਕੁੱਪੇ। ਸਹੀ ਹੋ ਗਿਆ। ਤੁਸੀਂ ਕਿਹੜੇ ਕਿਹੜੇ ਪਿੰਡ ਘੁੰਮੇ ਜ਼ਿਆਦਾ? ਹਾਂ ਮੇਲੇ ਛੇਲੇ ਵੇਖੇ ਨੇ ਪਿੰਡਾਂ ਦੇ ਵਿੱਚ? ਆਹ ਝੜੇਰਾਂ ਜਿਹੜੀਆਂ ਨਾ ਉੱਥੇ ਹੁੰਦੀ ਸੀ ਵਿਸਾਖੀ ਸਿਰਫ। ਅੱਛਾ ਤੁਸੀਂ ਜਾਂਦੇ ਰਹੇ? ਹਾਂ ਆਹ ਛੋਟੀਆਂ ਝੜੇਰਾਂ ਉੱਥੇ ਜਾਂਦੇ ਵਿਸਾਖੀ ਤੇ, ਹੋਰ ਵੱਡਿਆਂ ਮੇਲਿਆਂ ਤੇ ਅਸੀਂ ਕਦੋਂ ਕਿਸੇ ਤੇ ਅੱਛਾ ਕੀ ਹੁੰਦਾ ਸੀ ਉੱਥੇ ਮੇਲੇ 'ਚ? ਛਿੰਝਾਂ ਹੁੰਦੀਆਂ ਸਨ ਅੱਛਾ ਤੇ ਜਾਂ ਜਿਵੇਂ ਸ਼ਰਾਬਾਂ ਇੱਥੇ ਪੀਂਦੇ ਲੋਕ ਉਸ ਨੂੰ ਕਰਦੇ ਸਨ। ਅੱਛਾ ਉੱਥੇ ਵੀ ਪੀਂਦੇ ਸੀ? ਉਹਦੇ ਪੀਂਦੇ ਇੱਕ ਵਾਰ ਇੱਕ ਬੰਦੇ ਨੇ ਸਾਡੇ ਪਿੰਡ ਦਾ ਹੀ ਸੀ, ਉਹਨੂੰ ਅੰਜ ਕਰੇ ਨਾ ਉਹ ਗੰਦਾ ਜੀ ਉਹ ਸ਼ਰਾਬ ਪੀਤੀ, ਉਸ ਪਰ ਨਾ ਛੋਟੀ ਮਾਰ ਦਿੱਤੀ, ਉਹਦਾ ਨਿਕਲ ਗਿਆ ਇੱਥੇ ਖੂਨ। ਅੱਛਾ ਕਿੰਨੇ ਛੋਟੀ ਮਾਰਦੀ? ਸ਼ੱਕ ਨਾ ਉਹ ਦੂਜਾ ਪਿਆ ਤਾਂ ਉਹ ਠੋਕਿਆ, ਉਸ ਗਿਆ ਲੈ ਹੁਣ ਤੇਰੀ ਜ਼ਿਆਦਾ ਨਿਕਲੀ ਹੈ ਮੁਸਲਮਾਨ ਨੇ। ਫਿਰ ਲੜਾਈ ਸ਼ੁਰੂ ਹੋ ਗਈ। ਅੱਛਾ ਫਿਰ ਪਿੰਡ ਉਧਰ ਪਿੰਡ ਉਧਰ। ਉਹ ਕਿਹੜੇ ਕਿਹੜੇ ਪਿੰਡ ਸਨ ਜਿਨ੍ਹਾਂ ਦੀ ਲੜਾਈ ਹੋਈ ਸੀ? ਉਹ ਦੋਵੇਂ ਝੜੇਰਾਂ ਤੇ ਇੱਧਰ ਦੋਵੇਂ ਬਲਾਕੀਪੁਰ ਤੇ ਗਦਿਆਣੇ। ਅੱਛਾ ਫਿਰ ਉਹ ਤੇ ਕੋਈ ਪਰਚਾ ਨਹੀਂ ਹੋਇਆ ਤੇ ਡਾਂਗਾਂ ਹੀ ਵੱਜਦੀਆਂ ਰਹੀਆਂ। ਤੁਸੀਂ ਆਪਣੀ ਅੱਖੀਂ ਵੇਖਿਆ? ਹਾਂ ਕੱਖੀ ਵੇਖਿਆ। ਉੱਥੇ ਥਾਣੇ ਦੂਰ ਤੇ ਦੂਰ ਫਿਰ ਸੁਲ੍ਹਾ ਹੋ ਗਈ ਸੀ? ਉਹ ਗਏ ਹੀ ਨਹੀਂ ਥਾਣੇ ਕੋਈ। ਅੱਛਾ ਅੱਛਾ ਅੱਛਾ। ਉਹਨਾਂ ਆਖਿਆ ਠੀਕ ਹੋ ਗਿਆ। ਅੱਛਾ ਜੋ ਵੀ ਹੋ ਗਿਆ ਠੀਕ ਹੋ ਗਿਆ। ਹਾਂ ਠੀਕ ਸਹੀ ਹੋ ਗਿਆ। ਭਰਾਵਾਂ ਗਾਂਗਾਂ ਚ ਵਰਤਦੇ ਸਨ ਸਿੱਖ। ਸਾਡਾ ਹੁਣ ਅਸੀਂ ਕਿੰਨੇ ਆ ਬਰਾਮ ਸਾਡਾ ਕੈਂਪ ਲੱਗਾ ਸੀ ਅੱਜ ਮੈਂ ਅਨਥ ਵੀ ਆ। ਅਸੀਂ 2 ਵਾਰੀ ਉੱਥੋਂ ਮੈਂ ਤਾਂ ਮੇਰਾ ਭਰਾ 2 ਵਾਰੀ ਪਿੰਡ ਜਾ। ਉਹ ਵੀ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਰੀ ਗੱਲਬਾਤ। ਇਹ ਦੱਸੋ ਪਿੰਡ ਦੇ ਵਿੱਚ ਸਕੂਲ ਹੈ ਸੀ? ਸਕੂਲ ਹਾਂਜੀ ਨਹੀਂ ਸਕੂਲ ਹੈ ਇੱਥੇ। ਹੈ ਸੀ? ਹਾਂ ਕਿਹੜੀ ਸਾਈਡ ਤੇ ਸੀ ਸਕੂਲ? ਪਿੰਡ ਜਿਹਦੇ ਦੇ ਕੋਲ ਉਹਦਾ ਹੋਣਾ ਹੀ ਨਾ ਕੁਛ। ਆ ਸਾਈਡ ਚੜ੍ਹਦੇ ਪਾਸੇ ਕਿ ਲਹਿੰਦੇ ਪਾਸੇ? ਇਹ ਨਾ ਚੜ੍ਹਦਾ ਸੀ ਨਾ ਲੈਂਦਾ ਸੀ। ਮਸਜਿਦ ਵੀ ਇਸ ਪਾਸੇ, ਸਕੂਲ ਵੀ ਇਸ ਪਾਸੇ। ਅੱਛਾ ਮਸਜਿਦ ਵੀ ਸੀ? ਹਾਂ ਮਸਜਿਦ ਜਿਹੜੀ ਅੱਜ ਵੀ ਸਾਡੀ ਖਲੋਤੀ ਮਸਜਿਦ ਕੱਚੀ ਸੀ ਕਿ ਪੱਕੀ ਸੀ? ਪੱਕੀ ਗੁੰਮਟਾਂ ਤੇ ਬਣੀ ਅੰਜ ਕਰਕੇ। ਅੱਛਾ 2 ਵਿੱਚ ਕਬਰਾਂ ਵੀ ਹਨ ਤੇ ਤਕੀਆ ਸਾਡਾ ਐਡਾ ਸੋਹਣਾ, ਉਹਦੇ ਤੇ ਇੱਕ ਪਿੱਪਲ 2 ਪਿਲਕਣਾ, ਅੱਛਾ ਇੱਕ ਪੂਰੇ ਵਿਗੇ ਦਾ। ਉਹ ਕਿਹੜੀ ਸਾਈਡ ਤੇ ਸੀ? ਇਹ ਸਾਈਡ ਤੇ ਨਾਲ ਹੀ ਮਸਜਿਦ ਦੇ ਅੱਗੇ ਆ ਮਸਜਿਦ ਹੈ ਨਾ ਅੱਗੇ। ਅੱਛਾ ਤਕੀਏ 'ਚ ਕੀ ਹੁੰਦਾ ਸੀ ਇਹ ਦੱਸੋ ਥੋੜਾ ਤਕੀਏ 'ਚ ਬੰਦੇ ਜਿਸਲੇ ਕੋਈ ਕੱਟ ਕੁੱਟ ਹੋਣਾ, ਕਿਸੇ ਜਾਨ ਨਿਆਣੇ ਕੋਈ ਸ਼ੈ ਨਹੀਂ ਤਕੀਆ ਕੋਲ। ਉੱਥੇ ਬੰਦੀ ਸੀ? ਹਾਂ ਉੱਥੇ ਬਹਿਣਾ ਤੇ ਫਿਰ ਕੋਈ ਸ਼ੈ ਵੀ ਹੋਣੀ, ਕੱਟ ਹੋਣਾ ਤੇ ਉੱਥੇ ਹੋਣਾ ਦਾਰੇ ਦਾ ਜੀ। ਸਹੀ ਹੋ ਗਿਆ। ਨਾਲ ਫਿਰ ਅੰਜ ਪੱਕੀ ਬਣੀ ਸੀ, ਉਹਦੇ ਨਾਲ ਵੀ ਅੰਜ ਪੱਕੀ, ਫਿਰ ਉਹਨਾਂ ਨਾਲ ਅੰਜ ਬੈਠਣ ਵਾਸਤੇ ਬਣਾਈ ਸੀ। ਸਹੀ ਹੋ ਗਿਆ। ਚਾਹ ਲੈ ਲੈਣ ਠੰਡੀ ਹੋ ਗਈ। ਤੇ ਮਸਜਿਦ ਜਿਹੜੀ ਸੀ ਤੁਹਾਡੀ ਇੱਟਾਂ ਸੀ ਕਿ ਵੱਡੀਆਂ? ਨਾ ਵੱਡੀਆਂ ਇੱਟਾਂ ਦੀ ਸੀ। ਅੰਜ ਕਰਕੇ ਵੇਖਣਾ ਅੰਜ ਗੁੰਮਠਾਂ ਦੇ ਤਰਾਵੀ ਮਸਜਿਦ ਹਲੇ ਵੀ ਸਾਡੀ ਕਾਇਮ ਹੈ। ਪਹਿਲਾਂ ਸਿੱਖ ਗੁਰਦੁਆਰੇ ਦੇ ਵਰਤਦੇ ਰਹੇ, ਹੁਣ ਉਹਨਾਂ ਗੁਰਦੁਆਰਾ ਬਣਾ ਲਿਆ। ਤੇ ਇੱਕ ਬੰਦਾ ਸਾਰਾ ਕਣੀਏ ਤੋਂ ਜਾ ਕੇ, ਕਿੱਦਾਂ ਪਤਾ ਲੱਗਾ ਕਿ ਉਹ ਹਲੇ ਹੈਗੀ ਹੈ? ਉਹ ਬੰਦਾ ਗਿਆ ਕਣੀਏ ਤੋਂ, ਉੱਥੇ ਪਤਾ ਮਸਜਿਦ ਦੀ ਵੇਖਣ। ਅੱਛਾ ਉਹਦੇ ਪੱਥਰ ਉਦੋਂ ਵੀ ਉਹਦੇ ਤੇ ਲੱਗਾ ਸੀ। ਤੇ ਜਿਹੜਾ ਤੁਹਾਡਾ ਘਰ ਸੀ ਉਹ ਸਾਡਾ ਪੱਕਾ ਘਰ ਸੀ। ਉਹ ਕਿਹੜੀ ਸਾਈਡ ਤੇ ਸੀ? ਉਹ ਚੜ੍ਹਦੇ ਚੜ੍ਹਦੇ ਪਾਸੇ? ਹਾਂ ਕੱਚਾ ਸੀ ਕਿ ਪੱਕਾ? ਪੱਕਾ। ਕਿੰਨੇ ਕਮਰੇ ਸੀ? ਇਹ ਇੱਕ ਦਲਾਨ ਸੀ, ਹਾਂਜੀ ਹੁੰਦਾ ਪਿੱਛੇ 2 ਕੋਠੜੀਆਂ ਸਨ। ਬੜਾ ਵੱਡਾ ਮਕਾਨ ਸੀ। ਸਹੀ ਹੋ ਗਿਆ। ਤੇ ਹਵੇਲੀ ਵਗੈਰਾ ਵੀ ਹੈ ਸੀ? ਮਾਂ ਹਵੇਲੀ ਵੀ ਨਾਲ ਹੈ ਸੀ, ਨਾਲ ਦੇ ਪਾਸੇ। ਤੁਹਾਡੀ ਜਿਹੜੀ ਉੱਥੇ ਜ਼ਮੀਨ ਸੀ ਹਾਂ ਉੱਥੇ ਕੀ ਕੀ ਉਗਦਾ ਸੀ? ਉੱਥੇ ਕਮਾਦ ਤੇ ਕਪਾਹ, ਸਰੋਂ ਤੇ ਜਿਹੜੀਆਂ ਨਾ ਮਕਈ, ਇਹ ਫਸਲ ਸੀ। ਹੁੰਦਾ ਬਿਗਾ ਕੋਈ ਲਾਂਦਾ ਸੀ ਮੁੰਜੀ ਦਾ ਵੀ, ਉਹ ਖੂਹਾਂ ਤੇ ਉਹਨੇ ਹੀ ਲਾਣੇ ਜਿੰਨੀ ਖਾਣ ਜੋਗੀ ਕਿਤੇ। ਸਹੀ ਹੋ ਗਿਆ। ਅੱਛਾ ਇਹ ਦੱਸੋ ਪਿੰਡ ਦੇ ਵਿੱਚ ਮੁਸਲਮਾਨ ਤੇ ਰਹਿੰਦੇ ਸੀ, ਸਿੱਖਾਂ ਦਾ ਵੀ ਆਉਣਾ ਜਾਣਾ ਹੈ ਸੀ ਉੱਥੇ? ਸਿੱਖਾਂ ਦਾ ਵੀ ਆਉਣ ਜਾਣ ਸੀ, ਕਿਉਂ ਭਾਈਚਾਰੇ 'ਚ ਬਣਿਆ।
ਕਿੱਦਾਂ ਦਾ ਸੀ ਉਹਨਾਂ ਨਾਲ ਭਾਈਚਾਰਾ ਤੁਹਾਡਾ? ਭਾਈਚਾਰਾ ਸਾਡਾ ਜਿਹੜਾ ਨੂੰ ਤਾਇਆ ਸੀ, ਹੂੰ। ਜਦੋਂ ਆਏ ਆ ਤੇ ਉਹ ਆਖਣ ਲੱਗੇ ਐਵੇਂ ਥੋੜਾ ਜਿਹਾ ਰੌਲਾ ਪਾਣਾ। ਕਿਹਨੇ ਆਖਿਆ? ਉਹ ਸੂੰਡ ਵਾਲਿਆਂ, ਉਹਦਾ ਕੋਈ ਦੋਸਤ ਸੀ, ਸਾਨੂੰ ਨਾਂ ਦਾ ਨਹੀਂ ਪਤਾ। ਉਹ ਲੈ ਗਿਆ ਤੇ ਫਿਰ ਆਖਣ ਲੱਗੇ ਸਾਡੇ ਤੋਂ ਦੁੱਲਾ ਕੋਈ ਡਾਢਾ ਨਾ ਆ ਜਾਏ ਤੇ ਕੜੇ ਪਾ ਲਾ। ਉਸ ਆਖਿਆ ਉੱਠੋ ਤੁਹਾਡੀ ਭੈਣ ਨੂੰ ਕੰਮ ਛੱਡ ਕੇ ਆਓ। ਕਿਹਨੇ ਕਿਹਾ? ਉਹ ਦੁੱਲਾ ਨੇ। ਉਸ ਆਖਿਆ ਤੁਸੀਂ ਮੇਰੇ ਚੰਗੇ ਭਰਾ ਹੋ, ਜੇ ਜਸਾ ਡਾਢਾ ਆ ਜਾਏ ਮੈਨੂੰ ਉੱਥੇ ਕੰਮ ਛੱਡ ਕੇ ਆਓ। ਉਹ ਫਿਰ ਉੱਥੇ ਸਾਡਾ ਭਰਾ। ਨਹੀਂ, ਤੁਹਾਡੇ ਪਿੰਡ ਦੇ ਵਿੱਚ ਜਦੋਂ ਹੱਲੇ ਪਏ ਨੇ, ਤੁਸੀਂ ਲੋਕ ਕਿਵੇਂ ਉੱਠੇ ਉੱਥੋਂ? ਆਰਾਮ ਨਾਲ ਤੁਸੀਂ ਲੋਕਾਂ ਨੇ ਸਲਾਹ ਕੀਤੀ ਆਪਸ 'ਚ ਬਹਿ ਕੇ? ਅਸੀਂ ਗੱਲ ਵੀ ਇੱਕੋ ਸੁਣ, ਦਮ ਉੱਠੇ? ਮੇਰੀ ਗੱਲ ਸੁਣ, ਇਹ ਸੁਣਾ, ਸਾਡੇ ਜਿਹੜਾ ਜੈਲਦਾਰ ਸੀ ਨਾ ਸੋਹਣੇ ਖਾਂ ਸੀ, ਹਾਂਜੀ। ਉਹ ਵਧੀਆ ਸਨ। ਉਹਨਾਂ ਸਾਰਿਆਂ ਪਿੰਡਾਂ 'ਚ ਫਿਰ ਉਹਨਾਂ 100 ਇੱਕ ਮੈਂ ਤੈਨੂੰ ਇਹ ਵੀ ਕਹਿਣ ਲਾ 100 ਘੋੜੇ ਉਸ ਇਕੱਠੇ ਕੀਤੇ ਕਿੰਨੇ? ਜੈਲਦਾਰ ਨੇ ਤੇ ਸੋਹਣੇ ਖਾਂ ਨੇ। ਉਸ ਆਖਿਆ ਕੋਈ ਪਿੰਡ ਵੀ ਘੇਰੇ ਦਿਸੇ ਹੂੰ। ਉਹਨੂੰ ਜਾ ਕੇ ਆਖਣਾ ਕੋਈ ਬੰਦੂਕ ਤੇ ਕਿਸੇ ਜੈਲਦਾਰ ਕੋਲ ਕਿਸੇ ਕੋਲ ਹੀ ਹੁੰਦੀ ਸੀ। 100 ਘੋੜੇ ਬੜੀ ਬਾਤ ਹੁੰਦੀ ਸੀ। ਉਹਨਾਂ ਜਿਹੜਾ ਪਿੰਡ ਘੇਰੇ ਦਿਸਣਾ ਉਹਨੂੰ ਜਾ ਕੇ ਕੱਢ ਲਿਆ। ਫਿਰ ਉਹ ਘੋੜੀ ਦੇ ਉੱਤੇ ਬੰਦੇ ਬੈਠੇ ਸੀ? ਹਾਂ, ਬੰਦੇ ਬੈਠ ਕਿ ਆਪਣੇ ਬੰਦਿਆਂ ਦੀ ਹਿਫਾਜ਼ਤ ਕਰਨੀ? ਆਪਣੇ ਬੰਦਿਆਂ ਦੀ ਹਿਫਾਜ਼ਤ ਕਰਨੀ। ਉਹਦੇ ਪਿਓ ਆਖਿਆ ਪੁੱਤਰ ਹੁਣ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਹੁਣ ਤੈਨੂੰ ਫੜ ਵੀ ਸਕਦੇ ਨੇ ਇੱਦਾਂ। ਅੱਛਾ। ਉਸ ਆਖਿਆ ਅੱਬਾ ਜੀ ਮੈਨੂੰ ਕੋਈ ਜ਼ਿੰਦਗੀ ਦੀ ਲੋੜ ਨਹੀਂ, ਜੇਕਰ ਮੈਂ ਇੱਥੇ ਫੜਿਆ ਵੀ ਜਾਂ ਮੈਂ ਸ਼ਹੀਦ ਵੀ ਹੋ ਜਾਣਾ ਤੇ ਮੇਰੀ ਕੋਈ ਨਹੀਂ, ਮੈਂ ਮੁਸਲਮਾਨਾਂ ਨੂੰ ਬਚਾ ਕੇ ਲਿਆ। ਜ਼ੈਲਦਾਰ ਨੇ ਕਿਹਾ ਸੀ ਕਿ ਸੋਹਣੇ ਖਾਂ ਨੇ ਕਿਹਾ ਸੀ? ਜੈਲਦਾਰ ਨੇ। ਅੱਛਾ, ਸਹੀ ਹੋ ਗਿਆ। ਉਹ ਫਿਰ ਤੁਹਾਡੇ ਪਿੰਡ ਵੀ ਆਏ? ਸਾਡੇ ਪਿੰਡ ਕੀ, ਅਸੀਂ ਸਾਡਾ ਬਸੀਮੇ ਨਹੀਂ ਜਿਵੇਂ ਨਾਲ ਲੱਗ ਰਿਹਾ, ਹਾਂਜੀ। ਹੋਏ ਜੋ ਸਾਡੇ ਨਾਲ ਲੱਗਦੇ ਸੀ। ਹੂੰ। ਸੋਹਣੇ ਖਾਂਦੇ ਵੀ ਤੇ ਉਹ ਵੀ ਬਲਾਕੀ ਪੁੰਨ ਨਾਲ ਵੀ ਤੇ ਇਹਨਾਂ ਪਿੰਡਾਂ ਨਾਲ ਵੀ ਚਾਰ ਸਵੇਰੇ ਜਿਹੜੇ ਸਿੱਖਾਂ ਦੇ ਉਹਨਾਂ ਨਾਲ ਵੀ ਪੁੰਨ ਲੱਗਦੇ। ਹੂੰ। ਤੇ ਉਹ ਫਿਰ ਇਹ ਸਹੀ ਫਿਰ ਸਾਡੇ ਨੇੜੇ 8 ਦਿਨ ਅਸੀਂ ਰਹੇ ਉੱਥੇ, 10 ਦਿਨ ਕੋਈ ਫੌਜ ਤੋਂ ਬਗੈਰ। ਕਿੱਥੇ ਰਹੇ ਹੋ? ਉੱਥੇ ਸੋਹਣੇ ਖਾਂਦੇ ਤੇ ਉਹ ਹੀਮੇ 'ਚ ਅੱਛਾ। 20 ਪਿੰਡ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਆਪਣਾ ਗਏ ਹੋ ਪਿੰਡੋਂ, ਹਾਂ, ਤੁਸੀਂ ਲੋਕਾਂ ਨੇ ਆਪਣਾ ਸਮਾਨ ਵਗੈਰਾ ਚੁੱਕਿਆ ਉੱਥੇ? ਕੋਈ ਸ਼ੈ ਨਹੀਂ ਚੁੱਕੇ। ਹੂੰ। ਮੇਰੀ ਗੱਲ ਨਹੀਂ ਸੁਣਦਾ। ਹੁਣ ਲੋਕ ਤੇ ਆਉਂਦੇ ਨੇ, ਉਹ ਜਿਵੇਂ ਆਨੇ ਢੋਲਾ ਮਾਰ ਛੱਡਦੇ, ਇਹ ਜੀ ਛੱਡ ਕੇ ਆਏ ਸੀ ਮਹਿਲ ਤੇ ਮਾੜੀਆਂ ਤੇ ਮਿਲੇ ਨੇ ਹੁੱਕੇ ਤੇ ਕਨਾਲੀਆਂ। ਲੋਕਾਂ ਨੂੰ ਜਾਣਨਾ ਨਹੀਂ ਪੈ ਗਈ, ਚੁੱਕਣਾ ਕਿ ਮਾਲ ਮੈਂ ਗਿਆ ਸਹੀ। ਤੇ ਮਕਈਆਂ ਆਂਝ ਉਸ ਤੇ ਬੰਦੇ ਅਸੀਂ ਚਾਰ, ਮੈਂ ਹੌਲਾ ਸਾਂ ਉਹਨਾਂ ਚੋਂ, ਸਾਰੇ ਤਕੜੇ। ਕਿੱਥੇ ਜਾਂਦੇ ਸੀ ਤੁਸੀਂ? ਜਨਾਲਿਓਂ ਆਏ ਮੁੜ ਕੇ। ਅੱਛਾ। ਹੂੰ। ਮੰਨ ਉਹ ਤਕੜੇ ਨੇ ਸਾਰੇ ਮੁੰਡੇ, ਮੈਂ ਵਿੱਚ ਹੌਲਾ ਹੀ ਸਾਂ। ਉਹ ਤਕੜੇ ਸਨ, ਸਾਰੇ ਜਵਾਨ ਸਨ, ਚੋਖੇ। ਅੱਛਾ। ਉਹ ਆਏ, ਉਹ ਐਸ ਪਾਸੇ ਆਣ ਕੇ ਅਸੀਂ ਮੱਝ ਚੋਈ ਇੱਕ, ਉਸ ਕਿਉਂ ਜਾਮ ਹੀ ਨਹੀਂ ਸੀ ਪੀਂਦੇ ਉਦੋਂ ਸਾ ਡੰਗਰ ਕੋਈ ਫੜਿਆ ਨਹੀਂ ਕਿਸੇ ਦਾ। ਅੱਛਾ। ਉਹ ਮਕਈਆਂ 'ਚ ਲੱਗੀਆਂ ਫਿਰਦੀਆਂ, ਉਹ ਕੱਢ ਕੇ ਉਹਨਾਂ ਮੱਝ ਕਚੋਈ ਆਕੜੀ ਤੋਂ ਜਿੰਨਾ ਦੁੱਧ ਹੋਇਆ ਭਰ ਦਿੱਤੀ ਆ। ਅੱਛਾ। ਭਰ ਕੇ ਤੇ ਪੀਣ ਲੱਗੇ ਨੇ। ਆਂਝ ਨਾ ਖਿਆਲ ਆ ਜੇ ਸਮੂਹ ਸੀ ਨਾ, ਇਹ ਜਿਵੇਂ ਨਾ ਆਨੇ ਇੱਧਰ ਮੂੰਹ ਕਰਕੇ ਦੱਸੋ। ਉਹਦੇ ਇਧਰੋਂ ਨਾ ਆਇਆ ਇਸ਼ਾਰਾ ਪੈ ਸਿੱਖ ਆ ਗਿਆ। ਅੱਛਾ। ਉਹ ਸਾਡੇ ਕੋਲ ਕੋਈ ਸ਼ੈ ਨਹੀਂ ਸੀ, ਇਹਨਾਂ ਕੋਲ ਗੋਲੇ ਸਨ ਅਰਸਬਾਜ਼ੀ ਦੇ ਕਿੰਨਾ ਕੋ? ਮੁੰਡਿਆਂ ਕੋਲ। ਅੱਛਾ। ਉਹਨਾਂ ਛੱਪੜ ਦੜਾਲ ਮਾਰੇ। ਅੱਛਾ। ਉਹ ਠਾਂ ਹੋਈ, ਸਿੱਖ ਤੇ ਕੋਈ ਆਇਆ ਕੋਈ ਨਾ। ਅੱਛਾ। ਪਿੰਡ ਆ ਗਏ। ਕੈਂਪ ਕਿੱਥੇ ਲੱਗਾ ਸੀ ਤੁਹਾਡਾ? ਕੈਂਪ ਸਾਡਾ ਇਹੀ ਜਿਵੇਂ ਨੱਥੂ ਸਬੀਆ ਨੇ। ਇਹ ਪਿੰਡ ਦਾ ਨਾਂ ਕੀ ਸੀ ਉਹ? ਬਰਾਮ। ਬਰਾਮ। ਹਾਂ, ਉਹਦੇ ਵਿੱਚ ਰਾਈ ਵੀ ਸਨ ਤੇ ਰਾਜਪੂਤ ਵੀ ਸਨ। ਸਹੀ ਹੋ ਗਿਆ। ਤੁਸੀਂ ਇਹਦਾ ਮਤਲਬ ਤੁਹਾਡੇ ਜਿਹੜੇ ਆਲੇ ਦੁਆਲੇ ਮੁਸਲਮਾਨਾਂ ਦੇ ਪਿੰਡ ਸੀ ਸਹੀ ਸਲਾਮਤ ਉੱਠੇ ਨੇ? ਹਾਂ, ਅਸੀਂ ਸਿਰਫ ਤੁਹਾਡੇ ਜ਼ੈਲਦਾਰ ਕਰਕੇ? ਨਹੀਂ, ਸਾਡੇ ਮਾਲਕ ਦਾ ਕਰਮ। ਅੱਛਾ। ਕਿਉਂਕਿ ਤੁਸੀਂ ਦੱਸਿਆ ਨਾ ਕਿ 100 ਘੋੜੇ ਸੀ ਉਹਦੇ ਕੋਲ ਜਿਹੜੀ ਉਹ ਹਿਫਾਜ਼ਤ ਕਰਦਾ। ਮੇਰੇ ਕੋਲ 100 ਘੋੜੇ, ਸਾਰੇ ਪਿੰਡਾਂ 'ਚ ਘੋੜੀਆਂ ਬੜੀਆਂ ਹੁੰਦੀਆਂ। ਉਹਨੇ ਆਖਿਆ ਭਈ ਇਹ ਦੁਆਲੇ ਦੇ ਪਿੰਡ ਜਿਹੜੇ ਘੇਰੇ 'ਚ ਕੋਈ ਦਿਸੇ ਨਾ ਤਾਂ ਉਹਨੂੰ ਕੱਢ ਲਿਆਣਾ ਤਾਂ 100 ਘੋੜੀ ਥੋੜੀ ਨਹੀਂ ਸੀ, 100 ਜਵਾਨ ਬੈਠਾ ਹੋਵੇ। ਸਹੀ ਹੋ ਗਿਆ। ਇਹ ਸਾਡਾ ਕੰਮ ਉਸ ਕੀਤਾ ਤੇ ਫਿਰ ਸਾਨੂੰ ਹੁਣ ਤੁਹਾਡੇ ਇਹ ਸੀ ਦੱਸਦੇ, ਸਾਨੂੰ ਉੱਥੋਂ ਲੱਗ ਕੇ ਤੋੜ ਇੱਥੇ ਤੱਕਣ ਲਾਹੌਰ ਆਉਂਦਿਆਂ ਤੇ 8ਵੀਂ ਭਾਦੋਂ ਨੂੰ ਜੀ ਅਸੀਂ ਉੱਡੜੇ ਸਾਂ। ਅੱਛਾ। ਉਦੋਂ 8ਵੀਂ ਭਾਦੋਂ ਨੂੰ ਜੀ ਇਹ ਜਦੋਂ ਸੀ, ਪਿੰਡ ਛੱਡਿਆ ਸੀ। ਇਹ ਸੀ ਤੇ ਵੱਡੀ ਈਦ ਨੂੰ ਚੌਲ ਖਾਦੇ ਨੇ ਇੱਥੇ ਆਣ ਕੇ। ਅੱਛਾ ਬਜ਼ੁਰਗੋ, ਜਦੋਂ ਈਦ ਸ਼ਬਰਾਤ ਹੁੰਦੀ ਸੀ ਹਾਂ
ਉਦੋਂ ਤੁਸੀਂ ਲੋਕ ਆਪਣੇ ਉੱਥੇ ਕੀ ਹਲਾਲ ਕਰਦੇ ਸੀ? ਕੋਈ ਜਿਵੇਂ ਇੱਥੇ ਕਰ ਰਹੇ ਨੇ ਹਲਾਲ, ਸਾਡੇ ਹਲਾਲ ਮਾਲ ਹੀ ਅਸੀਂ ਕਰਦੇ ਹਾਂ। ਨਹੀਂ ਬੱਕਰੇ ਤੇ ਚਲੋ ਅਸੀਂ ਬੱਕਰੇ ਕਰਦੇ ਵੀ ਗਾਈਆਂ ਵੀ ਕਰਦੇ ਹਾਂ। ਤੁਹਾਨੂੰ ਕੋਈ ਰੋਕ ਟੋਕ ਨਹੀਂ ਸੀ ਹੁੰਦੀ? ਕੋਈ ਰੋਕ ਟੋਕ ਸਾਡੇ ਨੇੜੇ ਹੀ ਨਹੀਂ ਸੀ ਆਉਣਾ। ਮੁਸਲਮਾਨ ਠੰਡੇ ਹੋਣੇ ਚਾਹੀਦੇ। ਹੂੰ। ਕੋਈ ਬੰਦਾ ਉਹਨਾਂ ਦੀ ਤਾਕਤ ਹੀ ਨਹੀਂ ਸੀ ਆਉਣ ਦੀ। ਸਹੀ ਹੋ ਗਿਆ। ਤੇ ਆਪ ਉਦੋਂ ਵਿਆਹ ਸ਼ਾਦੀਆਂ ਵੇਖੀਆਂ ਸੀ ਤੁਸੀਂ? ਹਾਂ, ਕਿਵੇਂ ਕਿੱਥੇ ਕਿੱਥੇ ਬਰਾਤਾਂ ਜ਼ਿਆਦਾ ਤੁਸੀਂ ਗਏ ਹੋ? ਕਿਹੜੇ ਕਿਹੜੇ ਪਿੰਡਾਂ 'ਚ? ਮੇਰੇ ਗੱਲ ਮੈਂ ਕਹਿੰਦਾ ਬਰਾਤਾਂ ਇਹ ਜਾਣੀਆਂ, ਉਹ ਹੁਣ ਘੋੜੀਆਂ ਉਹ ਤਾਂ ਕੋਈ ਸ਼ੈ ਨਹੀਂ ਸੀ, ਇਹ ਹੁੰਦੇ ਗੱਡੇ। ਹੂੰ। ਗੱਡਿਆਂ ਦੇ ਨਾਲ ਫਿਰ ਇੱਕ ਰਥ ਬਣੀ ਹੁੰਦੀ ਸੀ ਜਿਹੜੀ ਹੈ ਨਾ, ਉਹ ਗੱਡੀ ਉਹ ਵੀ ਗੱਡੀ ਹੀ ਹੁੰਦੀ ਸੀ ਇੱਕ ਕਿਸਮ ਦੀ, ਜਦ ਵਿੱਚ ਨਾ ਢੱਗੇ ਚੁੱਪੇ ਹੋਣੇ, ਹਾਂਜੀ। ਉਹਦੇ ਵਿੱਚ ਡੋਲੇ ਲਿਆਣੇ ਗਰਮੈਲ ਅੱਛਾ। ਤੇ ਰਾਤਾਂ ਅੱਗੇ ਰਹਿੰਦੇ ਹਨ। ਰਾਤਾਂ ਦੇ ਹੂੰ। ਕੀ ਕੀ ਖਾਣ ਨੂੰ ਮਿਲਦਾ ਸੀ? ਖਾਣ ਨੂੰ ਇਹ ਆ ਜਿਹੜਾ ਹੁਣ ਕਿਹੜੀ ਸ਼ਾਇਦ ਜਿਹੜੀ ਘਿਓ ਤੋਂ ਘਿਓ ਪਾਣ ਨੂੰ ਮਿਲਦਾ ਸੀ, ਹੂੰ। ਸ਼ੱਕਰ ਪਾਣੀ ਸਵੇਰ ਨੂੰ ਐਵੇਂ ਨਾਲ ਕਿਸੇ ਕੁਛ ਬਸ ਨਹੀਂ ਤੇ ਉਹ ਮਾਣੀ ਜਿਹੜੀ ਹੁੰਦੀ ਸੀ ਉਹ ਚੱਲਦੀ ਸੀ। ਮਾਣੀ ਕੀ? ਕੜੀ। ਅੱਛਾ ਕੜੀ। ਸਹੀ ਹੋ ਗਿਆ। ਉਹ ਬੜੇ ਬੜੇ ਹੋਟਲਾਂ 'ਚ ਚੱਲਦੀ ਹੈ। ਹੂੰ। ਹਾਂ ਉਹ ਰੱਖਣੇ ਤੇ ਜਿਹੜਾ ਨਾ ਕੁਛ ਤਾਂ ਨਹੀਂ ਤੇ ਘਿਓ ਜਿਹੜਾ ਆਮ ਚੱਲਦਾ ਹੈ, ਜਿੰਨਾ ਜਿੰਨਾ ਮਰਜ਼ੀ ਕੋ ਖਾਵੇ। ਹਾਂ ਉਦੋਂ ਕਿਹੜਾ ਦੁੱਧ ਸਹੀ ਹੋ ਵੇਚਦੇ ਗਿਆ। ਅੱਛਾ ਫਿਰ ਤੁਸੀਂ ਆਪਣੇ ਉਹ ਆ ਗਏ ਕੈਂਪ 'ਚ। ਹਾਂ ਕੈਂਪ 'ਚ ਤੁਸੀਂ ਪਹੁੰਚੇ, ਉੱਥੇ ਕਿੰਨੇ ਦਿਨ ਰਹੇ ਤੁਸੀਂ ਕੈਂਪ 'ਚ? ਉੱਥੇ ਹੁਣ ਯਾਰ ਅਸੀਂ ਤਾਂ ਕੈਂਪਾਂ 'ਚ ਰਹੇ ਹਾਂ, ਸੁੱਖ ਹੈ ਚਲੋ ਉੱਥੇ। ਮਹੀਨਾ ਡੇਢ ਰਹਿ ਗਏ? ਹਾਂ ਪਤਾ ਹੀ ਉਹਨਾਂ 'ਚ ਰਹੇ ਹਾਂ। ਫਿਰ ਉੱਥੋਂ ਸਾਡੀ ਦਾਦੀ ਜਿਹੜੀ ਹੈ ਨਾ, ਸਾਡੇ ਬਾਪ ਨੇ ਆਖਿਆ, ਉਹ ਵੀ ਤੈਨੂੰ ਗੱਲ ਸੁਣਾ। ਹੂੰ। ਦਾਦੀ ਉਸ ਆਖਿਆ ਪੁੱਤਰ ਤੁਸੀਂ ਜਾਓ ਨਾ ਜਾਓ, ਮੈਂ ਆਪਣੀ ਮਾਂ ਨਹੀਂ ਛੱਡਣੀ। ਕੀ ਮਾਨ ਛੱਡਣੀ? ਤੁਹਾਡੇ ਦਾਦਾ ਵਾਲਾ ਸਾਹਿਬ ਨੇ ਕਿਹਾ? ਹਾਂ ਅੱਛਾ। ਹਾਂ। ਉਹ ਦੋ ਭੈਣ ਭਰਾ ਸੀ, ਉਸ ਦਾ ਮੇਰਾ ਬਾਪ ਫੌਤ ਹੋ ਗਿਆ ਸੀ, ਸਾਨੂੰ ਐਡੇ ਐਡੇ ਨੂੰ ਸਾਡੀ ਮਾਂ ਨੇ ਪਾਲਿਆ। ਅੱਛਾ। ਉਹ ਫਿਰ ਨਾ ਉਹ ਚੁੱਕੀ ਪਹਿਲੋਂ ਤਾਂ ਲੈ ਗਿਆ ਜਨਾਲੇ, ਹੂੰ। ਉੱਥੋਂ ਚੁੱਕੀ ਤੇ ਫਿਰ ਹਿਮੇ ਲੈ ਆਇਆ ਇੱਥੇ ਬਰਾਮ। ਅੱਛਾ। ਉੱਥੇ ਫਿਰ ਆਇਆ, ਉਹ ਫੌਤ ਹੋਈ ਹੈ। ਆ ਦੁਆਵਾਂ ਮੰਗੇ ਕਿ ਯਾ ਅੱਲਾ ਮੇਰੇ ਤਾਂ ਕਿੱਥੇ ਕਿੱਥੇ ਚੁੱਕੀ ਫਿਰਨ। ਮਾਂ ਦੁਆਵਾਂ ਮੰਗਦੀ ਸੀ ਮੈਨੂੰ। ਹਾਂ ਬਹੁਤ ਆ। ਦੁਨੀਆ ਤੋਂ ਮਾਲਕਾ ਲੈ ਜਾ ਮੈਨੂੰ, ਮੇਰਾ ਪੁੱਤ ਕਿੱਥੇ ਚੁੱਕੇ ਲੈ ਗਿਆ। ਤੁਹਾਡੀ ਦਾਦੀ ਜਿਹੜੀ, ਹਾਂ ਆਹ ਮਾਂ ਪਿਓ ਨੇ ਭਾਈ ਤੇ ਉਹ ਇਹਦਾ ਮਤਲਬ ਆਪਣੇ ਦੇਸ਼ ਹੀ ਫੌਤ ਹੋ ਗਈ। ਫੌਤ ਹੋ ਗਏ, ਦੋਵੇਂ ਹੀ ਉੱਥੇ ਫੌਤ ਹੋ ਗਏ। ਕੌਣ ਸਾਡਾ ਕੌਣ? ਦਾਦਾ ਵੀ ਦਾਦਾ ਵੀ ਮੀਰਾਂ ਬਖਸ਼ ਵਿੱਚ ਹੋਵੇ, ਅੱਛਾ। ਬਾਪ ਸਾਡਾ ਇੱਥੇ ਆਣ ਕੇ ਫੌਤ ਹੋਇਆ। ਸਹੀ ਹੋ ਗਿਆ। ਅੱਛਾ ਫਿਰ ਤੁਸੀਂ ਕੈਂਪ 'ਚ ਡੇਢ ਮਹੀਨਾ ਰਹੇ, ਉੱਥੋਂ ਫਿਰ ਕਿੱਦਾਂ ਅੱਗੇ ਆਏ? ਹਾਂ ਉੱਥੋਂ ਤੁਰ ਕੇ ਹੀ ਆਏ ਤੋਂ ਲਾਹੌਰ ਤੱਕ ਦੌੜ ਤੱਕ। ਅੱਛਾ ਬਜ਼ੁਰਗ, ਮੈਂ ਸੁਣਦਾ ਹੁੰਦਾ ਕਿ ਅਕਸਰ ਕਿ ਅਸੀਂ ਡੇਢ ਮਹੀਨਾ ਕੈਂਪ 'ਚ ਰਹੇ। ਉਹ ਡੇਢ ਮਹੀਨਾ ਕਿੱਦਾਂ ਰਹੇ ਤੁਸੀਂ ਲੋਕ? ਮੇਰੇ ਗੱਲ ਨਹੀਂ ਸੁਣਦਾ। ਕੀ ਕਰਦੇ ਸੀ? ਮੇਰੇ ਗੱਲ ਨਾ ਨੂੰ- ਕਰਨ ਨੂੰ ਸੀ ਨਾ, ਤੁਸੀਂ ਟਾਈਮ ਕਿਵੇਂ ਗੁਜ਼ਾਰਦੇ ਸੀ? ਮੇਰੇ ਕੋਲ ਟਾਈਮ ਇਹ ਸਾਂ ਸੀ, ਦੁਆਲੇ ਸਾਡੇ ਜਿਹੜੇ ਨੇ ਬੰਦੇ ਇੱਕ ਚਮਿਆਰ ਇੱਕ ਹੁੰਦੀ ਸੀ, ਹਾਂਜੀ। ਉਹਨਾਂ 'ਚ ਉਹ ਹਿੰਦੂ ਹੀ ਨੇ, ਹੂੰ। ਉਹ ਸਾਡਾ ਕਾਰੋਬਾਰ ਬੜਾ ਕਰਦੇ ਸਨ। ਤੁਹਾਡੇ ਪਿੰਡ ਦੇ ਵਿੱਚ? ਉਹ ਨਾਲ ਉਹਨਾਂ ਦੇ ਇਸਤੇਮਾਲ ਦੇ ਹੁੰਦੇ ਸੀ ਅੱਛਾ। ਬਸਤੀ? ਬਸ ਤੇ ਆ ਜਿਵੇਂ ਬਣੇ ਵੱਖਰੇ ਦੂਰ ਪਿੰਡ ਤੋਂ ਅੱਛਾ। ਉਹਨਾਂ ਇਹਨਾਂ ਦਾ ਮੋਟੀਆਂ ਵਾਲਾ ਵੀ ਕੰਮ ਕਰਨਾ, ਅੱਛਾ। ਜਨਾਇਆਂ ਵਾਲਾ ਵੀ ਕਰਨਾ ਸਹੀ। ਤੇ ਚੌਕੀ ਵਾਲਾ ਵੀ ਕਰਨਾ, ਜਿਹੜੇ ਜਾ ਕੇ ਨਾ ਸਾਰੇ ਕੰਮ ਜੋ ਕਰ ਕਰਨੇ ਵਿਆਹ ਸ਼ਾਦੀਆਂ ਦੇ ਸਾਰੇ ਹਾਂ ਸਾਰੇ ਕੰਮ ਉਹਨਾਂ ਕਰਨੇ। ਬਾਲਣ ਸਹੀ। ਬੂਲਣ ਲਾਣੇ ਇਹ ਉਹ ਕਰਨੇ। ਅੱਛਾ। ਤੇ ਸਾਰਾ ਕੰਮ ਉੱਥੇ ਹੁੰਦੇ ਰਹੇ। ਨਹੀਂ ਉਹ ਤੇ ਹੁੰਦੇ ਸੀ, ਮੈਂ ਕੈਂਪ ਦਾ ਪੁੱਛਦਾ। ਕੈਂਪ 'ਚ ਤੁਸੀਂ ਕੀ ਕੰਮ ਕਰਦੇ ਸੀ? ਕੀ ਮੇਰੇ ਕਰਦੇ ਕੋਈ ਸੀ? ਕੰਮ ਨਹੀਂ ਉੱਥੇ ਸਾਡਾ ਰਿਹਾ। ਖਾਣ ਪੀਣ ਦਾ ਕੀ ਸੀ ਉੱਥੇ? ਉਥੇ ਉਹ ਸਾਡੇ ਨਾਲ ਮਦਦ ਇਹ ਨਹੀਂ ਕਰਦੇ ਸਨ, ਉਹ ਲਵਾਕ ਜਿਹਨਾਂ ਪਿੰਡਾਂ 'ਚ ਹੈ ਸਨ ਨਾ, ਉਹ ਉਹਨਾਂ ਨੂੰ ਛਹੀਂ ਲਿਆ ਕੇ ਦਿੰਦੇ ਸੀ ਮੋਲੀ ਕੌਣ ਲਿਆ ਕੇ ਦਿੰਦੇ ਸੀ? ਚਮਿਆਰ। ਤੁਹਾਡੇ ਪਿੰਡ ਦੇ ਚਮਿਆਰ ਹੈ ਸਨ? ਆਹੋ ਸਾਡੇ ਤੈਨੂੰ ਚਮਾਲ ਨੇ ਜੋ ਦੱਸਿਆ, ਉਹਨਾਂ ਦਾ ਨਾਮ ਪਤਾ ਕੋਈ? ਇੱਕ ਤਾਂ ਦੀਵਾਨ ਸੀ, ਇੱਕ ਨਾ ਰੁਲੀਆ, ਦੋ ਉਹਨਾਂ ਨੂੰ ਮੈਂ ਜਾਣਦਾ। ਅੱਛਾ, ਦੋ ਸਨ ਉਹ ਹਾਂ। ਜਿਹਨਾਂ ਤੁਸੀਂ ਜਾਣਦੇ ਹੋ। ਹਾਂ ਉਹ ਵੀ ਤੁਹਾਡੀ ਮਦਦ ਕਰਦੇ ਰਹੇ? ਉਹ ਮਦਦ ਕੀ ਉਹਨਾਂ ਸਾਡੇ ਨਾਲ ਜੀ ਇਹ ਸੰਖ ਸਮਝਦੇ ਸੀ ਜਿਵੇਂ ਸਾਡੇ ਆਪਣੇ, ਜਿਵੇਂ ਪਹਿਲੋਂ ਰਹਿ। ਸਹੀ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕੈਂਪ ਤੋਂ ਨਿਕਲੇ? ਹਾਂ ਪਰ ਫਿਰ ਇੱਥੇ ਤੱਕ ਵੀ ਆਇਆ, ਫੌਜ ਸਾਡੇ ਨਾਲ ਸੀ ਇਹ ਜਿਹੜੇ ਬਲੋਚਿਸਤਾਨ ਦੇ, ਲੋਗਰਾ ਨਹੀਂ ਬਲੋਚਿਸਤਾਨ ਦੀ। ਅੱਛਾ, ਪਾਕਿਸਤਾਨੀ ਫੌਜ ਆ ਗਈ? ਹਾਂ ਉਹ ਆ ਗਏ, ਉਹ ਸਾਨੂੰ 8 ਕਿੱਲੇ ਵੀ ਆਖਿਆ ਨਾ ਕਮਾਦ ਖਾ ਛੱਡੋ। ਹਾਂ। ਹਾਂ ਤਾਂ 8 ਕਿੱਲੇ ਹੀ ਖਾ ਛੱਡਿਆ ਇਹਨਾਂ ਨੇ। ਕੀ ਮਤਲਬ ਖਾ ਛੱਡਿਆ? ਪਰ ਰਾਹ 'ਚ ਆਇਆ ਕੰਮ ਕੋਈ ਸ਼ੈ ਨਹੀਂ, ਹੂੰ। ਤੇ ਕਮਾਦ ਹੀ ਆਖਿਆ ਸਾਰਾ ਇਹ ਚੂਬ ਲੋ ਚੁੱਪ ਲੋ। ਕਿਸੇ ਨੂੰ ਇੰਨੇ ਆਣੇ ਕਿਨੇ ਆਣੇ ਗੰਨੇ ਵੱਢ ਕੇ ਲੋਕਾਂ ਨੇ ਲੈ ਲਿਆ।
ਗੱਡਿਆਂ ਦੇ ਕਿੰਨੀ ਦੇਰ 'ਚ ਪੈਲੀ ਖਤਮ ਹੋ ਜਾਂਦੀ ਸੀ? ਪਤਾ ਨਹੀਂ ਘੰਟੇ ਅੱਧੇ 'ਚ ਸਾਰੀ ਕਣ 2 ਘੰਟਿਆਂ 'ਚ ਸਾਰੇ ਖਤਮ ਕਰ ਦੇਣਗੇ। 8 ਦੀਆਂ 8 ਪੈਲੀਆਂ। ਹਾਂ ਵੀ ਇੰਨਾ ਮੁਲਕ ਸੀ। ਸਹੀ ਹੋ ਗਿਆ। ਇਹ ਮੁਲਕ ਦੇ ਵਿੱਚ ਕੋਈ ਲੋਕ ਮਰੇ ਤੇ ਨਹੀਂ ਹੈ? ਨਹੀਂ ਅਸੀਂ ਹੈ ਨਾ ਇੰਜ ਆਰਾਮ ਨਾਲ ਆਏ ਆਪੇ ਆਖਿਆ ਹੁਣ ਅੱਲਾਹ ਪਾਕ ਸਾਨੂੰ ਇੰਜ ਸਾਡੀਆਂ ਲੜਕੀਆਂ ਕੀ ਸਾਡੇ ਬੱਚੇ ਕੀ ਹਾਂ ਜਾਏ ਕਿਉਂ ਤੇ ਖਤਰਾ ਤਾਂ ਹੁੰਦਾ। 8 ਦਿਨ ਸਾਡਾ ਜਿਹੜਾ ਕੈਂਪ ਸੀ ਨਾ ਹਾਂਜੀ ਉਹ ਆਣ ਕੇ ਰਿਹਾ ਅੰਮ੍ਰਿਤਸਰ। ਹਾਂਜੀ ਕਰਫਿਊ ਨਹੀਂ ਸੀ ਲਾਉਂਦੇ। ਅੱਛਾ। ਇਹਨਾਂ ਸਾਡੀ ਫੌਜ ਆਖਿਆ ਜਦ ਤੁਹਾਡੀ ਕਰਫਿਊ ਨਾ ਲਾਉਣ ਨਾ ਹਾਂ ਹਾਂ ਉਹ ਤੁਹਾਡੇ ਅਸੀਂ ਕੈਂਪ ਨਹੀਂ ਕੱਢਣਾ ਇੱਥੋਂ ਸਹੀ। ਪਤੇ ਨਾਲ ਚ ਮਾਰਨੇ ਉੱਤੇ ਸਾਨੂੰ ਜਗ੍ਹਾ ਮਿਲੇ। ਫਿਰ ਸਾਡੇ ਜਿਹੜੀਆਂ ਬੀਬੀਆਂ ਸਨ ਉਹ ਸਾਰੀਆਂ ਟਰੱਕਾਂ 'ਤੇ ਆਈਆਂ ਤੇ ਅਸੀਂ ਤੁਰ ਕੇ ਹੀ ਆਏ। ਅੱਛਾ ਉਹ ਬੀਬੀਆਂ ਟਰੱਕਾਂ 'ਚ ਆਈਆਂ? ਹਾਂ ਸਾਰੀਆਂ ਗੱਡੀਆਂ 'ਤੇ ਆਈਆਂ ਟਰੱਕ ਹੀ ਸਨ। ਅੱਛਾ ਰਸਤੇ ਤੁਸੀਂ ਤੁਰ ਕੇ ਆਏ ਹੋ, ਰਸਤੇ ਦੇ ਵਿੱਚ ਤੁਸੀਂ ਲੋਕ ਆਪਸ ਵਿੱਚ ਲੜਦੇ ਤੇ ਨਹੀਂ ਵੇਖੇ? ਨਾ ਕੋਈ ਲੜਾਈ ਨਹੀਂ ਜਿਹੜੇ ਆਪਸ ਵਿੱਚ ਹੀ ਅਸੀਂ ਹੈ ਨਾ ਸਾਡੀ ਨਾ ਲੜਾਈ ਆਈ ਨਾ ਕਿਸੇ ਨੇ ਦੁਆਲੇ ਸਾਡੇ ਤੇ ਹਮਲਾ ਕੀਤਾ। ਨਹੀਂ ਜਦੋਂ ਤੁਸੀਂ ਲੰਘਦੇ ਹੋਣੇ ਹੋ ਇੱਧਰ ਨੂੰ ਸਿੱਖ ਵੀ ਜਾਂਦੇ ਹੋਣੇ ਨੇ ਵਾਪਸ ਇੰਡੀਆ ਨੂੰ? ਤੁਸੀਂ ਨਹੀਂ ਸਾਡੇ ਰਾਹ 'ਚ ਆਇਆ ਵੀ ਕੋਈ ਨਹੀਂ ਮੁਕਾਬਲੇ। ਅੱਛਾ ਅੱਲਾਹ ਪਾਕ ਨੇ ਅਸੀਂ ਬਿਆਸਾ ਤੇ ਜਿਹੜੇ ਆਏ ਹਾਂ ਹਾਂਜੀ ਉੱਥੋਂ ਲੰਘਣ ਲੱਗੇ ਜਿਹੜਾ ਤੇ ਫੌਜ ਹੀ ਵੇਂਦੀ ਸੀ ਉੱਥੇ ਨਾ ਕੈਂਪ ਰੁੜਿਆ ਸੀ ਇੱਕ ਸਾਰਾ। ਅੱਛਾ ਉੱਥੇ ਨਾ ਕੋਈ ਸੂਟ ਕੇ ਪਿਆ ਕੋਈ ਰਿਹਾ ਤੇ ਲੋਕ ਐਵੇਂ ਜਿਹੜੇ ਨਾ ਠੁੱਡੇ ਮਾਰ ਮਾਰ ਕੇ ਵੇਖਣ ਪਏ ਜੇ ਕੁਝ ਹੈ ਨਹੀਂ ਤਾਂ ਫੌਜ ਜਿਹੜੀ ਕਹਿੰਦੀ ਸੀ ਇਹ ਸਾਰਾ ਕੈਂਪ ਇੱਥੇ ਰੁੜ ਗਿਆ ਸੀ ਸਾਰਾ ਕੈਂਪ। ਹਾਂ ਉਹਨਾਂ ਆਖਿਆ ਇਸ ਵਾਸਤੇ ਉਧਰ ਇੰਨਾ ਬਾਰਿਸ਼ ਵੀ ਉਦੋਂ ਫਸਲਾਂ 'ਚ ਬੜੀਆਂ ਆਈਆਂ ਸਹੀ ਹੋ ਗਿਆ। ਇੰਨੀਆਂ ਪੁੱਤਰ ਬਾਰਿਸ਼ਾਂ ਹੀ ਖਬਰੇ ਬਚਾਉਣਾ ਸੀ ਕੋਈ ਸ਼ਾ ਕਰਨੀ ਸੀ ਤੇ ਇੰਨੀਆਂ ਸੀ ਵੀ ਇੰਨਾ ਨਾ ਪਾਣੀ ਜਿੱਥੋਂ ਕਿਤੇ ਵਗਿਆ। ਬੜਾ ਮਾੜੇ ਦਿਨ ਸੀ। ਹਾਂ ਤੇ ਅੱਲਾਹ ਪਾਕ ਨੇ ਸਾਨੂੰ ਅਸੀਂ ਆਏ ਇੱਜ਼ਤ ਕਰਕੇ ਅਸੀਂ ਬਖਸ਼ ਰੂਹ ਹਾਂ ਤੇ ਜੇਕਰ ਨਾ ਅਸੀਂ ਉਹੀ ਕੰਮ ਕਰੀਏ ਤੇ ਸਾਨੂੰ ਜਿਹੜੇ ਖਾਨੇ ਕਾਵੇ ਮਦੀਨੇ ਗਏ ਹਨ ਉਹ ਵੀ ਦਿੰਦੇ। ਹਾਂਜੀ ਜਿਹੜੇ ਉਧਰੋਂ ਆਏ ਦੀਨ ਪਿੱਛੇ ਇਹ ਵੀ ਦਿੰਦੇ। ਸਹੀ ਹੋ ਗਿਆ। ਬਿਲਕੁਲ ਬਿਲਕੁਲ। ਨਹੀਂ ਜੀ ਬੜੀ ਅੱਛੀ ਗੱਲ ਕੀਤੀ ਤੁਸੀਂ। ਤੇ ਬਜ਼ੁਰਗੋ ਹੁਣ ਕਦੀ ਪਿੰਡ ਚੇਤੇ ਆਇਆ? ਮੈਂ ਜਦੋਂ ਸਾਡੇ ਪਿੰਡ 'ਚ ਹੈ ਹੀ ਕੋਈ ਨਹੀਂ। ਨਹੀਂ ਸ਼ਹਿਰ ਤੇ ਕੋਈ ਨਹੀਂ ਉੱਥੇ ਉਂਝ ਪਿੰਡ ਦੀ ਜਗ੍ਹਾ ਪਿੰਡ ਦੀ ਧਰਤੀ ਪਿੰਡ ਮੇਰੇ ਗੱਲ ਸੁਣ ਪਿੰਡ ਦੀ ਧਰਤੀ ਵੀ ਚੇਤੇ ਆਉਂਦੀ ਹੈ ਸਭ ਕੁਝ ਆਉਂਦਾ। ਆਪਣੀ ਉਹ ਮਸਜਿਦ ਜਿੱਥੇ ਨਮਾਜ਼ ਪੜ੍ਹਦੇ ਰਹੇ। ਮੇਰੇ ਗੱਲ ਸੁਣ ਤੈਨੂੰ ਦੱਸਿਆ ਨਹੀਂ ਉਹ ਸਾਡਾ ਦਾਰਾ ਵੀ ਜਿਹੜਾ ਦੇਖਦਾ ਹਾਂਜੀ ਇੱਥੇ ਦਾਰਾ ਉੱਥੇ ਤਕੀਆ ਸਾਡਾ ਅੱਛਾ ਦਾਰਾ ਮਸਜਿਦ ਵੀ ਨਜ਼ਰ ਆਉਂਦੀ ਹੈ। ਉੱਥੇ ਮੋਰ ਆਂਡੇ ਦੇ ਕੇ ਟੁੱਟ ਜਾਂਦੇ ਸਨ ਉੱਤੋਂ ਤੇ ਕੋਈ ਕਿਸੇ ਦੇ ਇੰਨਾ ਕੁ ਬੁਲੰਦੀ ਮੋਰ ਉਸ ਇਲਾਕੇ 'ਚ ਮੋਰ ਫਿਰਦੇ ਸਨ? ਬੜੇ ਮੋਰ। ਅੱਛਾ ਬਾਂਦਰ ਵੀ ਖਾਂਦੇ ਨੇ। ਬਾਂਦਰ ਇੱਕ ਨਹੀਂ ਸੀ ਸਾਡਾ ਕੋਈ ਪਹਾੜੀ ਇਲਾਕਾ ਨਹੀਂ ਸੀ ਅੱਛਾ ਪੱਧਰਾ ਇੱਥੇ ਬਾਂਦਰ ਹੈ ਕੋਈ। ਸਹੀ ਹੋ ਗਿਆ। ਨਹੀਂ ਮੇਰੇ ਖਿਆਲ ਅੱਛਾ ਬਜ਼ੁਰਗੋ ਤੇ ਉਸ ਤੋਂ ਬਾਅਦ ਤੁਹਾਨੂੰ ਇਸ ਪਿੰਡ ਕਿੱਦਾਂ ਆਏ ਤੁਸੀਂ? ਆਹ ਤੁਹਾਨੂੰ ਪਿੰਡ ਜ਼ਮੀਨ ਕਿੱਥੇ ਪਈ? ਇਸ ਪਿੰਡ ਅਸੀਂ ਚਲੇ ਗਏ ਪਹਿਲੋਂ ਗੰਡਾ ਸਿੰਘ ਵਾਲੇ ਫਾਰਮ ਸਾਡੇ ਉੱਥੋਂ ਦੇ ਸਹੀ ਫਿਰ ਸਾਡੇ ਨਾਨਕੇ ਸਾਨੂੰ ਇੱਥੇ ਲੈ ਆਏ। ਸਹੀ ਹੋ ਗਿਆ। ਨਾਨਕੇ ਲੈ ਤੇ ਇੱਥੇ ਫਿਰ ਫਾਰਮ ਵੀ ਸਾਡਾ ਬਾਅਦ ਵਿੱਚ ਆਇਆ ਤੇ ਭੋਇਮ ਵੀ ਸਾਨੂੰ ਕੱਲਾ ਕੱਲਾ ਕਿੱਲਾ ਪਿਆ ਉਹਦੇ ਵਿੱਚ ਜਿਹੜੀ ਬਕਾਇਆ ਰਹਿਣੀ ਸੀ। ਕੱਲਾ ਕੱਲਾ ਮਤਲਬ ਪੈਸ ਪਿੱਪਲ ਵਾਲ ਵੀ ਪੈ ਗਿਆ ਇੱਧਰ ਵੀ ਪੈ ਗਿਆ ਇੱਧਰ ਵੀ ਪੈ ਗਿਆ ਇੱਧਰ ਵੀ ਪੈ ਗਿਆ ਇੱਧਰ। ਇਸ ਪਿੰਡ ਦੇ 4 ਸਪੇਰੇ ਪੈ ਗਈ। ਆਹੋ ਉਦੋਂ ਇਸ ਦਾ ਮਾਲ ਨਹੀਂ ਸੀ ਨਾ। ਇਸਦਾ ਮਾਲ ਕੋਈ ਨਹੀਂ ਹੈ ਜਦ ਇਸਦਾ ਮਾਲ ਹੋਈ ਉਹ ਸਾਡੇ ਹੈ ਨਾ ਉਹਦੇ ਸਾਨੂੰ ਕਮੀ ਵੀ ਪਈ ਕਿਉਂ ਉਹ ਕੱਲੇ ਕੱਲੇ ਪਏ ਸੀ ਉਹ ਕਿਸੇ ਨੇ ਧਾਰਮ ਕਰਾ ਛੱਡੇ ਅੱਛਾ ਕਿਸੇ ਕੋਈ ਸਾਨੂੰ ਉਦੋਂ ਪਈਆਂ 13.5 ਪੈਲੀਆਂ ਫਿਰ ਇਕੱਠੀ ਔਰ ਨਾਰੋਂ ਚੜਦੇ ਚੌਥ ਕੇ ਨਾ ਸਹੀ ਹੋ ਗਿਆ। ਅੱਛਾ ਤੇ ਤੁਹਾਡੇ ਜਿਹੜੇ ਪਿੰਡ ਦੇ ਬਾਕੀ ਲੋਕ ਸੀ ਹਾਂ ਉਹ ਕਿੱਥੇ ਜਾ ਕੇ ਬਾਅਦ ਹੋਏ ਪਾਕਿਸਤਾਨ ਆ ਕੇ? ਮੈਂ ਇਹ ਉਹਨਾਂ ਦੀ ਤਾਂ ਪੁੱਛੀ ਨਾ ਭਾਈ 28 ਚੋਂ ਉਹ ਗੋਰੇ ਨਾਲ 2 ਪਿੰਡ ਨੇ ਇੱਕ ਸਿੱਖਾਂ ਦਾ ਝਾੜ ਹੁਣ ਸਾਡੇ ਨੇ ਤੇ ਇੱਕ ਦੂਜੇ ਇੱਥੇ ਸਿੱਖਾਂ ਦੇ ਝਾੜ ਵੀ ਜਿਵੇਂ ਛੱਟਾ ਨਹੀਂ ਆਇਆ ਪੁੱਤਰ ਹਾਂਜੀ ਹਾਂ ਖੁੱਲਰ ਗਏ ਜਿੱਥੇ ਹਿੱਲਰ ਗਏ ਜਿੱਥੇ ਕਿਸੇ ਨੂੰ ਜਿਹੜੇ ਰਾਜਪੂਤਾਂ ਦੇ ਸਨ ਬਾਬੇ ਹੂੰ ਜਿਹੜਾ ਇੱਕ ਸੀ ਤੁਹਾਡਾ ਚੌਧਰੀ ਉੱਥੋਂ ਦਾ ਪਿੰਡ ਦਾ ਇੱਕ ਹੁਣ ਮੈਂ ਹੋਰ ਉਹ ਕਿੱਥੇ ਜਾ ਕੇ ਦੱਸਦਾ ਬੈਠੇ? ਮੇਰੇ ਗੱਲ ਸੁਣ ਇੱਕ ਅਬਦੁਲ ਮਾਨ ਸੀ ਉਹ ਤੂੰ ਦੇਖ ਲੈ ਸਾਡੀ ਤਹਿਸੀਲ ਦੇ ਵਿੱਚ ਸੀ ਅੱਛਾ। ਰਾਹੋਂ ਵਾਲਾ ਅਬਦੁਲ ਮਾਨ ਸੀ ਉਹਨੂੰ 2200 ਕਿੱਲਾ ਪਾ ਗਿਆ 2200? 2200 ਕਿੱਲਾ ਅੰਗਰੇਜ਼ ਪਾ ਗਿਆ ਅੱਛਾ ਉਹ ਫਿਰ ਵੋਟ ਨਾ ਦੇ ਬਾਬੇ ਕਹਿੰਦੇ ਹਨ ਉਹ ਕਾਂਗਰਸ ਨੂੰ ਵੋਟ ਦਿੱਤੇ ਅੱਛਾ ਉਹਨੇ ਆ ਉਹ ਕਿਹੜੀ ਉਹਦੀ ਜ਼ਾਤ ਸੀ? ਰਾਜਪੂਤ ਇਹ ਕਿਹੜੇ ਪਤਾ ਪਿੰਡ ਦਾ? ਉਹ ਰਾਹੋਂ ਗਿੰਦੇ ਨੇ ਰਾਹੋਂ
ਰਾਹੋਂ ਅੱਛਾ ਉਥੋਂ ਦਾ ਅਬਦਲ ਮਾਨ ਸੀ। ਅੱਛਾ ਉਹ ਤਹਿਸੀਲ ਵਾਲਾ ਜਿਵੇਂ ਤਹਿਸੀਲ ਚ ਬਣਾ ਲਾ ਚੌਧਰੀ ਵੱਡਾ, ਹਾਂਜੀ ਉਹਨੂੰ ਵੱਡਾ ਬਣਾ ਛੱਡਿਆ ਵਾ ਤੂੰ ਸਾਰੇ ਰਾਖੀ ਕਰਨੀ ਹੈ, ਉਹਨੂੰ 2200 ਕਿੱਲਾ ਪਾ ਛੱਡਿਆ। ਅੱਛਾ ਉਸ ਫਿਰ ਬਾਬਾ ਕਾਜ਼ਮ ਦੇ ਆਰੇ ਨੇ ਤੇ ਵੋਟ ਵੀ ਨਹੀਂ ਸੀ ਦਿੱਤੇ। ਅੱਛਾ ਵੋਟ ਨਹੀਂ ਦਿੱਤਾ ਉਹਨੇ। ਹਾਂ ਉਹਨੇ ਫਿਰ ਉਹ ਬਾਬਾ ਕਾਜ਼ਮ ਨਾਰਾਜ਼ ਵੀ ਹੁੰਦਾ ਸੀ ਵੀ ਤੂੰ ਇੱਧਰ ਪਾਕਿਸਤਾਨ ਨਾ ਹੀ ਆਵੇਂ ਤਾਂ ਚੰਗਾ। ਫਿਰ ਉਹ ਆ ਗਿਆ, ਭੋਏ ਵੀ ਪਈ ਉਹ ਨਹੀਂ ਕਿੱਥੇ ਬੈਠਾ ਫਿਰ? ਪਤਾ ਨਹੀਂ ਕਿੱਥੇ ਬੈਠਾ। ਤੇ ਜਿਹੜੇ ਪਿੰਡ ਦਾ ਤੁਹਾਡੇ ਦਾ ਦੂਸਰੇ ਸਨ ਜਿਹੜਾ ਸੀ ਜ਼ੈਲਦਾਰ ਨਾਲ ਦੇ ਪਿੰਡ ਦਾ, ਉਹਦਾ ਵੀ ਨਹੀਂ ਪਤਾ, ਹੁਣ ਝੂਠ ਹੀ ਮਾਰਨਾ ਕਿੱਥੇ ਕਿੱਥੇ ਪੈਸੇ ਬੈਠੇ। ਉਹ ਇਹ ਜਿਹੜੀ ਵੀਡੀਓ ਅਸੀਂ ਬਣਾ ਰਹੇ ਹਾਂ ਨਾ, ਹਾਂ ਇਹਦੇ ਨਾਲ ਕੋਸ਼ਿਸ਼ ਕਰਾਂਗੇ ਕਿ ਪਤਾ ਲੱਗ ਜਾਏ ਸਾਨੂੰ ਕਿਹੜੇ ਕਿਹੜੇ ਇਲਾਕੇ 'ਚ ਬੈਠੇ ਹਨ ਜਿਹੜੇ ਤੁਹਾਡੇ ਪਿੰਡ ਦੇ ਖਿੱਲਰ ਗਿਆ ਨਾ ਛੱਟਾ। ਕੋਈ ਤੇ ਵੇਖੇਗਾ ਨਾ ਤੁਹਾਡੀ ਵੀਡੀਓ। ਤੇ ਹੁਣ ਪਿੰਡ ਵਿਖਾਈਏ ਤੁਹਾਨੂੰ ਤੁਹਾਡਾ। ਹਾਂ ਉਹ ਖਾਓ ਵਿਖਾਓ। ਤੁਸੀਂ ਬੜਾ ਸ਼ਰਮਾ ਕੇ ਗਿਆ। ਮੈਂ ਨਾ ਵਿਖਾਓ ਸਾਡੇ ਛੱਪੜ ਇੱਕ ਨਾ, ਤੈਨੂੰ ਇੱਕ ਚੜ੍ਹਦੇ ਛੱਪੜ ਸੀ, ਇੱਕ ਲੰਘਦੇ ਛੱਪੜ ਸੀ। ਸਹੀ। ਮੈਂ ਹੁਣ ਸਰਮਾਣਾ ਜਿਹੜਾ ਸਾਡਾ ਪਿੰਡ ਹੋਵੇ ਉਹਨੇ ਤੇ ਸਰਮਾਣਾ ਕਾਹਦਾ ਅੱਛਾ ਕਿ ਆਂਦਾ ਪੁੱਤਰ ਸਾਡੇ ਪਿੰਡ ਸਾਡਾ ਜਿਹੜੇ ਸਾਡਾ ਘਰ ਸੀ, ਸਾਡੇ ਘਰ ਸਨ ਜਿਹੜੇ, ਹਾਂਜੀ ਇਹਨਾਂ ਨੂੰ ਲਖੇਲੜ ਕਹਿੰਦੇ ਸਨ। ਰਖੇਲੜ। ਹਾਂ ਉਹ ਇਹ ਘਰ ਹੀ ਬੜੇ ਸਨ, 5-7 ਘਰ ਸਨ ਜਿਹੜੇ ਆਪਣੇ ਜਿਵੇਂ ਇਹਨਾਂ ਦਾ ਸ਼ਰੀਕਾ ਹੋਵੇ। ਅੱਛਾ ਉਹ ਸਾਰੇ ਸ਼ੇਰ ਸਨ। ਸਹੀ ਹੋ ਗਿਆ। ਚਲੋ ਜੀ ਪਿੰਡ ਬਹਾਵਾ। ਚਲੋ ਜੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਹਾਡਾ ਪਿੰਡ ਵਿਖਾਉਣ ਦੀ। ਪਿੰਡ ਵਿਖਾਓਗੇ ਕਿਸੇ ਕੋ ਉਗੂ ਦਾ ਚੱਕ ਨਾ ਵਿਖਾ ਸਕਦਾ। ਹਾਂਜੀ ਕੀ ਵਿਖਾਈਏ ਦੱਸੋ ਦੁਬਾਰਾ। ਇਹ ਉਗੂ ਦਾ ਜਾ ਕੇ ਉਗੂ ਦਾ ਜੱਗ ਕੀ ਹੁੰਦਾ ਬਜ਼ੁਰਗੋ? ਓਏ ਯਾਰ ਅੱਛਾ ਉਹ ਜਿਹੜੀ ਕਹਾਵਤ ਬਣੀ ਹੈ ਬਲਕਿ ਤੈਨੂੰ ਦਿਖਾਈਏ। ਹਾਂ ਤੈਨੂੰ ਦਿਖਾਈਏ ਉਗੂ ਦਾ ਜਾ ਕੇ। ਅੱਛਾ ਕਹਾਵਤ ਬਣੀ। ਆ ਕਹਾਵਤ ਹੈ। ਚਲੋ ਜੀ ਕੋਸ਼ਿਸ਼ ਕਰਾਂਗੇ ਤੁਹਾਡੀ ਕਹਾਵਤ ਨੂੰ ਅਸੀਂ ਦੁਹਰਾਈਏ ਨਾ ਤੇ ਤੁਹਾਡਾ ਅਸਲ ਪਿੰਡ ਵਿਖਾਈਏ। ਮੇਰੇ ਘਰ ਅੱਲਾਹ ਪਾਕ ਸਾਡੇ ਨਾ ਹੁਣ ਆਖੀਏ ਸੋਹਣੇ ਪਿੰਡ ਸਨ ਸਾਡੇ। ਤੁਹਾਡੇ ਹਾਂ ਜਿਹੜਾ ਹੁਣ ਗੱਲ ਮੋੜ ਮੋੜ ਕੇ ਆਖਿਆ ਜਿਨ ਸੋਹਣੇ ਖਾਨ ਦਾ ਜਡਾਲਾ ਹੀਮਾ ਤੇ ਰਾਜਪੂਤਾਂ ਦੇ ਸਨ। ਅੱਛਾ ਬ੍ਰਾਹਮਣ ਵੀ ਰਾਜਪੂਤ ਸਨ। ਸਹੀ ਸਹੀ ਤੇ ਉਹ ਕਿਸ ਵਾਸਤੇ ਰਾਜਪੂਤ ਇਹ ਜਿਹੜੇ ਸਨ ਆ ਪਿੰਡ ਹਾਂਜੀ ਇਹ ਥੋੜੇ ਹੀ ਜੇ ਸਾਡੇ ਤੋਂ ਅੱਜ ਮੈਂ ਚੱਬਾ ਲੰਘ ਗਿਆ ਹਨਾ, ਹਾਂਜੀ ਇੱਕ ਬੋਰਸਾਲਾ ਲੱਗ ਗਿਆ। ਸਹੀ ਇਹ ਅਨਵਰ ਖਾਨ ਕੇ ਲਤੀਫ ਖਾਨ ਕੇ ਇਹਨਾਂ ਦੇ ਅੱਗੋਂ ਉਹ ਗਏ ਨੇ ਉਹਦੇ ਇੱਕ ਪਦਾਸ ਪਿੰਡ ਸਨ, ਉਹ ਰਿਆਸਤ ਸਨ ਸਾਡੇ, ਉੱਥੇ ਸਾਖ ਵੀ ਸਨ ਨਾਲ। ਸਹੀ ਹੋ ਗਿਆ। ਕੱਲ ਤੇ ਗਏ ਨੇ। ਇੱਕ ਬੋਰਸਾਲਾ ਸਾਡੇ ਜ਼ਿਲ੍ਹੇ 'ਚ ਸੀ। ਠੀਕ ਹੋ ਗਿਆ ਬਜ਼ੁਰਗੋ। ਅੱਲਾਹ ਪਾਕ ਦੇ ਬਹੁਤ ਮਿਹਰਬਾਨੀ। ਬਹੁਤ ਮਿਹਰਬਾਨੀ। ਤੇ ਮੈਂ ਵੀ ਤੁਹਾਨੂੰ ਆ ਗੱਲਾਂ ਦੱਸੀਆਂ ਟੋਟਾ ਪੋਟ ਜਿਹੜਾ ਸੀ ਬਹੁਤ ਆਲਾ ਕੋਈ ਪਿੰਡ। ਸ਼ੇਰੋ ਸ਼ਾਇਰੀ ਤੇ ਨਹੀਂ ਆਉਂਦੀ? ਹਾਂਜੀ ਸੁਣਾਨਾ। ਚੁੱਪ ਕਰਨ ਤੇ ਮੋਤੀ ਮਿਲਸਨ, ਸਬਰ ਕਰਨ ਤੇ ਹੀਰੇ, ਓਏ ਹੋਏ ਹੋਏ। ਟਾਂ ਟਾਂ ਕਰੇ ਮੁਹੰਮਦ ਨਾ ਕਚਰੇ ਨਾ ਖੀਰੇ। ਵਾਹ ਜੀ ਵਾਹ। ਸੱਚੀਆਂ ਗੱਲਾਂ। ਲੱਖ ਵੇਰੀ ਸੱਜਣਾ ਕੋਲੋਂ ਚੰਗੀ ਮੰਦੀ ਹੋ ਜਾਂਦੀ। ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ ਸੱਚੀ ਪ੍ਰੀਤ ਜਿਨ੍ਹਾਂ ਨੇ। ਵਾਹ ਜੀ ਵਾਹ। ਸੁਣਾਓ ਸੁਣਾਓ। ਹੋਰ ਸੁਣਾਓ। ਹੋਰ ਹੁਣ ਕੀ ਹੋਰ ਸੁਣਾ। ਉਹ ਆਂਦਾ ਅਲਫ ਅੱਲਾ ਦੇ ਰਾਹ ਨੂੰ ਇੱਕ ਮੰਨੋ, ਦੂਜਾ ਮੰਨ ਲਓ ਨਬੀ ਰਸੂਲ ਮੀਆਂ। ਸਹੀ ਹੋ ਗਿਆ। ਕਲਮਾ ਹਜ ਜਗਾਤ ਨਮਾਜ਼ ਰੋਜ਼ਾ, ਮੁਸਲਮਾਨ ਦਾ ਮੁੱਢ ਤੇ ਮੂਲ ਮੀਆਂ। ਦਿੱਤਾ ਆਵੇਗਾ ਹੱਥਾਂ ਦੇ ਕੰਮ ਤੇਰੇ, ਜਿਸ ਵਿੱਚ ਪਏ ਨਾ ਕੋਈ ਕਸੂਰ ਮੀਆਂ। ਜਦੋਂ ਬਵੇਗਾ ਅੱਲਾ ਸੱਚਾ ਤੇ ਸਾਨੂੰ ਬਖਸ਼ਾਏਗਾ ਨਬੀ ਰਸੂਲ ਮੀਆਂ। ਵਾਹ ਜੀ ਵਾਹ। ਮਾਸ਼ਾਅੱਲਾ। ਸੁਭਾਨ ਅੱਲਾਹ ਸੁਭਾਨ ਅੱਲਾਹ। ਹੁਣ ਮੈਂ ਸੁਣਾਉਣ ਲੱਗਾ ਹੱਸਣਾ ਦੇ ਕੇ ਰੋਣਾ ਲੈ ਆਏ। ਹਾਂਜੀ ਹੱਸਣਾ ਦੇ ਕੇ ਰੋਣਾ ਲੈ ਆਏ। ਅੱਛਾ ਤੈਨੂੰ ਕਿਸ ਦਿਲਾਇਆ ਦਿਲਾਸਾ ਹੋ, ਉਮਰ ਬੰਦੇ ਦੀ ਇੰਜ ਬਿਆਣੀ ਜਿਵੇਂ ਪਾਣੀ ਵਿੱਚ ਪਤਾਸਾ। ਵਾਹ। ਛੋੜੇ ਸਾਹਮਣੇ ਤੈਨੂੰ ਉੱਥੇ ਤਰਸਨ ਜਿੱਥੇ ਪਰਤ ਨਾ ਸਕੇ ਪਾਸਾ ਹੋ। ਸਾਹਿਬ ਤੇਥੋਂ ਲੇਖਾ ਮੰਗਤੀ ਜੀ ਹਾਜ਼ਰਤ ਬਾਹੂ ਰੱਤੀ ਕੱਟ ਨਮਾਸਾ। ਸਹੀ ਸੱਚੀਆਂ ਗੱਲਾਂ ਹੈ। ਹੋਰ ਕੋਈ ਜਵਾਨੀ ਦਾ ਸ਼ੇਰ ਵੀ ਆਉਂਦਾ ਉਹ ਵੀ ਸੁਣਾ ਦਿਓ। ਹਾਂ ਜਵਾਨੀ ਦਾ ਸ਼ੇਰ ਆਉਂਦਾ ਉਹ ਵੀ ਸੁਣਾ ਦਿਓ। ਨਿੱਕੇ ਹੁੰਦਿਆਂ ਦਾ ਪਿਆਰ ਉਹ ਸੁਣਾ ਦਿਓ। ਨਿੱਕੇ ਹੁੰਦੇ ਦਾ ਪਿਆਰ ਦੀ ਕਹਾਣੀ ਸੁਣਾ ਦਿਓ। ਦੇਖੀ ਮਨੋਂ ਨਾ ਦੇ ਵਿਸਾਰ, ਜੇ ਜ਼ਿੰਦਗੀ ਮੰਗੇ ਤੇ ਦੇਈ ਉਹਦੇ ਉੱਤੇ ਵਾਰ। ਨਹੀਂ ਨਹੀਂ ਇਸ ਤਰ੍ਹਾਂ ਨਹੀਂ।
ਨਿੱਕਿਆਂ ਹੁੰਦਿਆਂ ਦਾ ਪਿਆਰ ਉਹ ਗੱਲ ਦਰਦ ਲਾ ਕੇ ਸੁਣਾ ਦਰਦ ਲਾ ਕੇ ਪੂਰੀ ਸੁਣਾ। ਮੈਂ ਤਾਂ ਕਿ ਤੁਹਾਨੂੰ ਗੱਲ ਹੀ ਦੱਸ ਛੱਡੀ ਨਿੱਕੇ ਹੁੰਦਿਆਂ ਦਾ ਵੀ ਪਿਆਰ ਬੜਾ ਸੀ ਹਾਂ ਅੱਛਾ। ਤੇ ਜਵਾਨ ਇਹ ਵਕਤ ਹੈ ਉਹ ਆਂਦਾ ਲੱਖ ਵੇਲੇ ਮੈਂ ਤੋਬਾ ਪੰਨੇ ਮੈਂ ਹਾਂ ਬੇਤਬਾਰਾ ਹਾਂਜੀ ਫੇਰ ਵੀ ਤੇਰੇ ਫਜ਼ਲ ਕਰਮ ਦੀਆਂ ਮੌਲਾ ਮੈਂ ਅਰਸ਼ ਰੱਖਾਂ ਸਹੀ ਗੱਲ। ਇੱਕਦਮ ਗਾਫਲ 100 ਦਮ ਕਾਫਲ ਹੂੰ ਸਾਨੂੰ ਮੁਰਸ਼ਿਦ ਇਹ ਫਰਮਾਇਆ ਖੁੱਲ ਗਈਆਂ ਅੱਖੀਆਂ ਜਦੋਂ ਚਿੱਤ ਮੌਲਾ ਨਾਲ ਲਾਇਆ ਹੂੰ ਹੂੰ ਕੀਤੀ ਜਾਨ ਹਵਾਲੇ ਰੱਬ ਦੇ ਅਸਾਂ ਐਸਾ ਇਸ਼ਕ ਮਾਇਆ ਮਰਨ ਤੋਂ ਪਹਿਲੇ ਮਰ ਗਏ ਬਾਹੂ ਤਾਂ ਮਤ ਨਹੀਂ ਪਾਏ ਵਾਹ ਜੀ ਬਹੁਤ ਵਧੀਆ ਜੀ।